ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਖਬਰਾਂ ਨੂੰ ਲੈ ਕੇ ਚਰਚਾ ਕਰਨ ਤੇ ਉਹਨਾਂ ਤੇ ਟਿੱਪਣੀਆਂ ਕਰਨ ਦੇ ਲਈ ਮੇਰੇ ਨਾਲ ਜੁੜ ਚੁੱਕੇ ਨੇ ਪੰਜਾਬ ਤੋਂ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਉਹਨਾਂ ਦਾ ਸਵਾਗਤ ਕਰਦੇ ਹਾਂ ਪਹਿਲਾਂ ਤੇ ਫਿਰ ਕਰਦੇ ਹਾਂ ਕਈ ਅਹਿਮ ਖਬਰਾਂ ਤੇ ਚਰਚਾ। ਸ਼ਰਮਾ ਜੀ ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਪੰਜਾਬੀ ਰੇਡੀਓ ਯੂਐਸਏ ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚੱਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਪਿਛਲੇ ਕਈ ਦਹਾਕਿਆਂ ਤੋਂ ਇੰਸ਼ੋਰੈਂਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇਣ ਦੇ ਲਈ ਜਾਣੇ ਜਾਂਦੇ ਨੇ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਤੁਸੀਂ ਇਹਨਾਂ ਦੇ ਨਾਲ 408 272 2500 ਤੇ ਗੱਲ ਕਰ ਸਕਦੇ ਹੋ। ਟਰਕੀ ਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀ ਆ ਨਾ ਇਮੀਗ੍ਰੇਸ਼ਨ ਬਾਬਤ ਤੁਹਾਡਾ ਕੋਈ ਸਵਾਲ ਹੈ, ਕੋਈ ਸਲਾਹ ਕਰਨੀ ਹੈ ਤਾਂ ਟੌਰਨੀ ਟਰਕੀ ਇਹਨਾਂ ਦੇ ਨਾਲ ਤੁਸੀਂ 415 909 0503 ਤੇ ਗੱਲ ਕਰ ਸਕਦੇ ਹੋ। ਗੁਰਦੀਪ ਸਿੰਘ ਬਿਰਦੀ ਕਲੋਵੀ, ਸਤਨਾਮ ਸਿੰਘ ਸ਼ੇਰਗਿੱਲ ਸਿਲਮਾ, ਜਗਤਾਰ ਸਿੰਘ ਅਨੰਦਪੁਰੀ ਫਰੀਮੌਂਟ, ਸੁਰਜੀਤ ਸਿੰਘ ਚਾਹਲ ਯੂਬਾ ਸਿਟੀ, ਗੁਰਦੀਪ ਸਿੰਘ ਗਿੱਲ ਤੇ ਪਰਿਵਾਰ ਯੂਬਾ ਸਿਟੀ, ਮਨਦੀਪ ਸਿੰਘ, ਸਰਬਜੀਤ ਕੌਰ ਸੈਨ ਹੋਜ਼ੇ, ਮਨਜੀਤ ਸਿੰਘ ਸੈਨ ਹੋਜ਼ੇ, ਅਬੇ ਸੈਕਰਾਮੈਂਟੋ, ਮੀਰੀ ਪੀਰੀ ਸੇਵਾ ਸੁਸਾਇਟੀ ਫਰੈਜ਼ਨੋ ਤੇ ਜੱਸੀ ਗਿੱਲ ਬੇਕਰਸਫੀਲਡ ਤੋਂ। ਸ਼ਰਮਾ ਜੀ, ਖਬਰਾਂ ਦੇ ਵੱਲ ਆਈਏ ਤੇ ਸ਼ੁਰੂਆਤ ਕਰੀਏ ਉਸ ਚਰਚਾ ਤੋਂ ਜਿਸ ਚਰਚਾ ਨੂੰ ਲੈ ਕੇ ਸਰਕਾਰ ਦੀ ਕਿਰਕਰੀ ਬਹੁਤ ਹੋ ਰਹੀ ਹੈ। ਗੱਲ ਕਰੀਏ ਹਥਿਆਰਾਂ ਦੀ ਤੇ ਤਸਵੀਰਾਂ ਤੇ ਹੋ ਰਹੇ ਦਰਜ ਮਾਮਲਿਆਂ ਦੀ, ਪਰਚੇ ਦਰਜ। ਸਵਾਲ ਹੁਣ ਇਹ ਖੜਾ ਹੋਇਆ ਕਿ ਹਥਿਆਰ ਪਰਚਾ ਮਾਮਲੇ ਦੇ ਵਿੱਚ ਜਿਹੜੀਆਂ ਤਸਵੀਰਾਂ ਨੂੰ ਲੈ ਕੇ ਪਰਚੇ ਹੋ ਰਹੇ ਨੇ, ਉਸ ਮਾਮਲੇ ਦੇ ਵਿੱਚ ਕੀ ਭਗਵੰਤ ਮਾਨ ਤੇ ਬਿਕਰਮ ਮਜੀਠੀਏ ਤੇ ਵੀ ਹੋਊਗਾ ਪਰਚਾ? ਪ੍ਰਵੀਨ ਜੀ, ਪੰਜਾਬ ਦੇ ਵਿੱਚ ਜਦੋਂ 80 ਤੋਂ 90 ਦਾ ਦੌਰ ਰਿਹਾ ਜੀ, ਤਦ ਉਹ ਜਿਨ੍ਹਾਂ ਨੇ ਉਹਨਾਂ 'ਚ ਆਪਣੇ ਪੁੱਤ ਗਵਾਏ ਨੇ, ਚਾਹੇ ਉਹ ਝੂਠੇ ਪੁਲਿਸ ਮੁਕਾਬਲੇ ਹੋਏ, ਚਾਹੇ ਉਹ ਰਾਹ ਭਟਕੇ, ਚਾਹੇ ਉਹ ਪੁਲਿਸ ਵਾਲੇ ਮਾਰੇ ਗਏ, ਚਾਹੇ ਪੰਜਾਬ ਦੇ ਲੋਕ ਮਾਰੇ ਗਏ, ਉਹਨਾਂ ਨੂੰ ਪੁੱਛੋ ਕਿ ਭੀੜ ਕੀ ਸੀ। ਸੋ ਉਸ ਨੂੰ ਲੈ ਕੇ ਪੰਜਾਬ ਦੇ ਲੋਕ, ਪੰਜਾਬ ਦੇ ਸੰਗਠਨ, ਪੰਜਾਬ ਦੇ ਆਵਾਮ ਚਿੰਤਤ ਵੀ ਨੇ ਕਿ ਮੌਜੂਦਾ ਦੌਰ ਦੇ ਵਿੱਚ ਜਿਵੇਂ ਪੰਜਾਬ 'ਚ ਗਨ ਕਲਚਰ ਵਧਿਆ, ਉਹ ਇੱਕ ਫਿਕਰਮੰਦੀ ਵਾਲਾ ਦੌਰ ਹੈ ਕਿ ਪੰਜਾਬ ਦੇ ਅੰਦਰ ਹਥਿਆਰ, ਲਾਇਸੈਂਸੀ ਹਥਿਆਰ ਵੀ ਤੇ ਗੈਰ ਲਾਇਸੈਂਸੀ ਹਥਿਆਰ ਵੀ ਅਣਗਿਣਤ ਨੇ ਜੀ। ਤੇ ਇਸ ਨੂੰ ਲੈ ਕੇ ਸਰਕਾਰ ਦਾ ਇੱਕ ਫਰਮਾਨ ਆਇਆ, ਹੁਕਮ ਆਇਆ ਕਿ ਭਾਈ ਹੁਣ ਗੀਤਾਂ ਦੇ ਵਿੱਚ, ਸੰਗੀਤ ਦੇ ਵਿੱਚ, ਵੀਡੀਓ ਦੇ ਵਿੱਚ ਹਥਿਆਰਾਂ ਨੂੰ ਬੜਾਵਾ ਨਹੀਂ ਦਿੱਤਾ ਜਾਊਗਾ, ਗਨ ਕਲਚਰ ਨੂੰ ਪ੍ਰਮੋਟ ਨਹੀਂ ਕੀਤਾ ਜਾਊਗਾ ਤੇ ਉਸ ਦੇ ਲਈ ਬਕਾਇਦਾ ਤੌਰ ਤੇ ਜੇ ਸੋਸ਼ਲ ਮੀਡੀਆ ਤੇ ਤੁਸੀਂ ਪਾਓਗੇ ਉਹ ਤਸਵੀਰਾਂ ਤਾਂ ਤੁਹਾਡੇ ਤੇ ਕਾਨੂੰਨੀ ਕਾਰਵਾਈ ਕੀਤੀ ਜਾਊਗੀ। ਸੋ ਇਸ ਤਰ੍ਹਾਂ ਦੀ ਇੱਕ ਚਿੱਠੀ ਵੀ ਸਰਕਾਰ ਨੇ ਬਕਾਇਦਾ ਮਤਲਬ ਐਸਐਸਪੀਆਂ ਨੂੰ ਭੇਜੀ ਤੇ ਉਹ ਤੋਂ ਰਾਹੀਂ ਥਾਣਿਆਂ ਨੂੰ ਹੁਕਮ ਚਲੇ ਗਏ ਤੇ ਉਹ ਹੁਕਮ ਜਾਣ ਦੀ ਦੇਰ ਸੀ ਕਿ ਉਹ ਚਿੱਠੀ ਮੈਨੂੰ ਲੱਗਦਾ ਕਿ ਖਾਕੀ ਲਈ ਗਿੱਦੜ ਸਿੰਘੀ ਬਣ ਗਈ। ਉਹਨਾਂ ਨੂੰ ਤਾਂ ਮੌਕਾ ਮਿਲ ਗਿਆ ਮੁੜ ਕੇ ਉਸੇ ਤਰ੍ਹਾਂ ਦੀ ਕਾਰਵਾਈ ਪਾਉਣ ਦਾ। ਕਿਤੇ ਤਾਂ ਇਸ ਮਾਮਲੇ 'ਚ ਨਜ਼ਰਸਾਨੀ ਕਰਨ ਦੀ ਲੋੜ ਸੀ, ਲੋਕਾਂ ਨੂੰ ਸਮਝਾਉਣ ਦੀ ਲੋੜ ਸੀ, ਚੇਤਨ ਕਰਨ ਦੀ ਲੋੜ ਸੀ। ਉਲਟਾ ਪੁਲਿਸ ਨੇ ਇਸ ਚਿੱਠੀ ਨੂੰ ਆਪਣਾ ਹਥਿਆਰ ਬਣਾ ਲਿਆ ਤੇ ਧੜਾ-ਧੜ ਪਰਚੇ ਹੋਣ ਲੱਗੇ, ਔਰ ਪਰਚੇ ਵੀ ਇਸ ਕਦਰ ਕਿ 4 ਸਾਲ ਦੇ ਜਵਾਕ ਤੇ ਪਰਚਾ ਕਰ ਦੋ। 6 ਸਾਲ ਪਹਿਲਾਂ ਉਹਦੀ ਫੋਟੋ ਪੋਸਟ ਹੋਈ ਸੀ। ਜੀ ਜੀ ਜੀ। ਸੋ ਸਵਾਲ ਇਹ ਹੈ ਕਿ ਹੁਣ ਤੁਸੀਂ ਉਸ ਹਵਾਲੇ ਨਾਲ ਕਿਵੇਂ ਕਰੋਗੇ ਕਿ ਜੇਕਰ ਅੱਜ ਕਿਸੇ ਨੇ ਆਪਣੀ ਫੋਟੋ ਪੋਸਟ ਕੀਤੀ ਆ, ਅੱਜ ਆਪਣੀ ਤਸਵੀਰ ਪਾਈ ਆ, ਤਾਂ ਉਸ ਨੂੰ ਭਾਈ ਬੁਲਾ ਲਓ, ਉਸ ਨੂੰ ਪੁੱਛ ਲਓ। ਜਿਹੜੇ ਪੁਰਾਣੀਆਂ ਪਈਆਂ ਨੇ ਉਹਨਾਂ ਨੂੰ ਤੁਸੀਂ ਮਤਲਬ ਕਿ ਹੋ ਸਕਦਾ ਜਾਣ ਕੇ ਕੋਈ ਸਾਹਮਣੇ ਸ਼ੇਅਰ ਕਰ ਦੇਵੇ, ਮੁੜ ਕੇ ਚੀਜ਼ ਸਾਹਮਣੇ ਆ ਜਾਂਦੀ ਆ, ਸੋਸ਼ਲ ਮੀਡੀਆ ਤੇ ਪਈ ਚੀਜ਼ ਤਾਂ ਪਈ ਹੋ ਆ। ਸੋ ਹੁਣ ਵਾਲੀ ਲੋਕਾਂ ਤੇ ਕਾਰਵਾਈ ਵਾਲੀ ਕਵਾਇਦ ਲਈ ਕਿਹਾ ਗਿਆ ਸੀਗਾ, ਪਰ ਮੈਨੂੰ ਪਤਾ ਲੱਗ ਰਿਹਾ ਕਿ ਇਹਦੀ ਆੜ ਦੇ ਵਿੱਚ ਬਹੁਤ ਕੁਝ ਹੋ ਰਿਹਾ ਪ੍ਰਵੀਨ ਜੀ। ਪੰਜਾਬ ਦੇ ਅੰਦਰ ਬਕਾਇਦਾ ਤੌਰ ਤੇ ਥਾਣਿਆਂ ਦੇ ਜਿਹੜੇ ਦਾਇਰੇ ਨੇ ਉਹਦੇ ਵਿੱਚ ਕਹਿੰਦੇ ਕਿ ਬੰਦੇ ਲਾਤੇ ਕਿ ਬਾਈ ਲੱਭੀ ਜਾਓ ਸੋਸ਼ਲ ਮੀਡੀਆ ਤੇ, ਜੇ ਕਿਸੇ ਦੀ ਪੁਰਾਣੀ ਫੋਟੋ ਪਈ ਆ ਲੱਭ ਕੇ ਸਾਨੂੰ ਦੱਸੋ। ਤੇ ਉਹਦੇ ਜਦੇ ਉਹਨੂੰ ਬੁਲਾ ਲੈਂਦੇ ਨੇ ਜਾਂ ਉਹਦੇ ਘਰੇ ਪਹੁੰਚ ਜਾਂਦੇ ਨੇ। ਤੇ ਫਿਰ ਅਜਿਹੇ ਮਾਮਲੇ ਜਿੰਨੇ ਆ ਰਹੇ ਨੇ, ਜੇ 100 ਮਾਮਲਾ ਆਉਂਦਾ ਤਾਂ 10 'ਚ ਕਾਰਵਾਈ ਹੁੰਦੀ ਆ, 90 'ਚ ਮੁੱਠੀ ਗਰਮ ਹੁੰਦੀ ਆ। ਸੋ ਏਦਾਂ ਡਰਾ ਕੇ ਪੈਸਾ ਵਸੂਲੀ ਵੀ ਸ਼ੁਰੂ ਹੋ ਗਈ। ਪਰ ਸਭ ਤੋਂ ਵੱਧ ਚਰਚਾ 'ਚ ਆਇਆ ਅੰਮ੍ਰਿਤਸਰ ਦਾ ਉਹ ਮਾਮਲਾ। ਇੱਕ ਬੱਚਾ 4 ਸਾਲ ਦਾ ਸੀ ਕਿ ਜਦੋਂ ਉਹਦੀ ਫੋਟੋ ਉਹਦੇ ਪਿਓ ਨੇ ਹਥਿਆਰ ਵਾਲੀ ਫੋਟੋ ਲਈ ਸੀ ਤੇ ਉਹ ਪਾਈ ਹੋਈ ਸੀ, ਪੋਸਟ ਕੀਤੀ ਸੀ। ਅੱਜ ਉਹ ਬੱਚਾ 10 ਸਾਲ ਦਾ ਹੋ ਗਿਆ ਤੇ ਉਹ ਫੋਟੋ ਇਹਦਾ ਮਤਲਬ 6 ਸਾਲ ਪਹਿਲਾਂ ਪਾਈ ਗਈ। ਜੋ ਉਸ ਸਮੇਂ 4 ਸਾਲ ਦਾ ਸੀ ਤੇ ਅੱਜ 10 ਸਾਲ ਦਾ, ਤਾਂ 6 ਸਾਲ ਪਹਿਲਾਂ ਉਹ ਫੋਟੋ ਪਾਈ ਸੀ। ਹੁਣ ਫੋਟੋ ਜਵਾਕ ਦੀ ਆ, ਉਹਦੇ ਹੱਥ 'ਚ ਹਥਿਆਰ ਆ, ਉਹਨੂੰ ਪੋਸਟ ਕੀਤਾ ਪਿਓ ਨੇ। ਪਿਓ ਨੇ ਵੀ ਆਪਣੇ ਅਕਾਊਂਟ ਤੇ ਆਪਣੇ ਪੇਜ ਤੇ। ਇਸ ਲਈ ਜਵਾਕ ਤੇ ਵੀ ਕਹਿੰਦੇ FIR ਹੋ ਗਈ ਤੇ ਪੋਸਟ ਕਰਨ ਵਾਲੇ ਪਿਓ ਤੇ ਵੀ ਕਾਰਵਾਈ ਹੋ ਗਈ ਤੇ ਉਹ ਪੰਜਾਬ ਦੇ ਵਿੱਚ ਰੌਲਾ ਪੈ ਗਿਆ।
ਤੇ ਰੌਲਾ ਪੈਣ ਤੋਂ ਬਾਅਦ ਸਰਕਾਰ ਬੈਕਫੁੱਟ ਤੇ ਆ ਗਈ। ਸਰਕਾਰ ਯੂ ਟਰਨ ਲੈਣ ਚ ਤਾਂ ਬਾਹਰ, ਆਪਾਂ ਪਹਿਲਾਂ ਕਿੰਨੀ ਵਾਰ ਗੱਲ ਕੀਤੀ ਹੈ ਕਿ ਆਪਣੇ ਫੈਸਲੇ ਨੂੰ ਫਿਰ ਭੱਜਦੀ ਬਹੁਤ ਛੇਤੀ ਆ। ਸੋ ਕਹਿੰਦੇ ਲਓ ਜੀ ਹੁਣ ਅਸੀਂ ਅਗਲੇ 4 ਦਿਨਾਂ ਲਈ ਇਹ ਕਾਰਵਾਈ ਰੋਕ ਰਹੇ ਹਾਂ, ਅਜਿਹੀਆਂ ਕਾਰਵਾਈਆਂ ਨਹੀਂ ਕਰਾਂਗੇ, ਅਸੀਂ ਰੋਕ ਲਾਉਂਦੇ ਹਾਂ ਜੀ, ਏਦਾਂ ਨਹੀਂ ਹੋਊਗਾ। ਤੇ ਪੁਲਿਸ ਸਫਾਈਆਂ ਦੇਣ ਤੇ ਆ ਗਈ ਬਾਹਰ ਆ ਕੇ ਕਿ ਨਾ ਜੀ ਜਵਾਕ ਦਾ ਤਾਂ ਨਾ ਹੀ ਨਹੀਂ, ਜਵਾਕ ਤੇ ਤਾਂ ਕੋਈ ਕਾਰਵਾਈ ਨਹੀਂ ਜੀ, ਉਹਨੂੰ ਤਾਂ ਅਸੀਂ ਬਾਹਰ ਰੱਖ ਲਿਆ ਜੀ, ਪਿਓ ਤੇ ਕਾਰਵਾਈ ਕਰਾਂਗੇ ਜੀ। ਹੁਣ ਸਵਾਲ ਇਹ ਕਿ ਜੇ ਤਾਂ ਅੱਜ ਪੋਸਟ ਪਾਈ ਹੋਵੇ, ਹੁਣ ਪਾਈ ਹੋਵੇ, ਹੁਕਮਾਂ ਤੋਂ, ਚਿੱਠੀ ਦੇ ਹੁਕਮਾਂ ਤੋਂ ਬਾਅਦ ਪਾਈ ਹੋਵੇ, ਫਿਰ ਤਾਂ ਕਾਰਵਾਈ ਹੋਣੀ ਬਣਦੀ ਹੈ। ਕੀ ਇਹ ਕਾਰਵਾਈ ਜਾਇਜ਼ ਸੀ? ਇਹ ਸਵਾਲ ਹੈ। ਸੋ ਜਦੋਂ ਜੇਕਰ ਇਹ ਕਾਰਵਾਈ ਹੋ ਸਕਦੀ ਆ ਕਿ ਫੋਟੋ ਜਵਾਕ ਦੀ, ਪੋਸਟ ਉਹਦੇ ਪਿਓ ਦੇ ਪੇਜ ਤੇ ਦੋਵਾਂ ਤੇ ਕਾਰਵਾਈ। ਹੁਣ ਵਿਕਰਮ ਮਜੀਠੀਆ ਨੇ ਇੱਕ ਫੋਟੋ ਸਾਹਮਣੇ ਲਿਆਂਦੀ ਆ, ਉਹ ਫੋਟੋ ਕਲਾਕਾਰ ਭਗਵੰਤ ਮਾਨ ਦੀ ਆ ਜੀ, ਤੇ ਉਹ ਕਲਾਕਾਰ ਭਗਵੰਤ ਮਾਨ ਇੱਕ ਰਫਲ ਲੈ ਕੇ ਉਹ ਚੋਂ ਫਾਇਰ ਕਰਦਾ, ਉਹ ਫੋਟੋ ਦਿਖਾਈ ਆ। ਤੇ ਉਹ ਫੋਟੋ ਵਿਕਰਮ ਮਜੀਠੀਆ ਨੇ ਆਪਣੇ ਪੇਜ ਤੇ ਟਵੀਟ ਕੀਤੀ ਆ, ਮਤਲਬ ਟਵੀਟ ਕੀਤੀ ਉਹਨੇ, ਹੈ ਨਾ। ਤੇ ਉਹਦੇ ਪਰ ਲਿਖਿਆ ਕਿ ਮਿੱਤਰਾਂ ਨੂੰ ਸ਼ੌਂਕ ਹਥਿਆਰਾਂ ਦਾ ਤੇ ਕਾਰਵਾਈ ਜਵਾਕਾਂ ਤੇ ਬੱਚਿਆਂ ਤੇ, ਹੈ ਨਾ ਜੀ। ਅੱਛਾ। ਤੇ ਹੁਣ ਸਵਾਲ ਇਹ ਖੜਾ ਪ੍ਰਵੀਨ ਜੀ ਕਿ ਕੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਇਸ ਫੋਟੋ ਟਵੀਟ ਕਰਨ ਵਾਲੇ ਤੇ ਜਿਹਦੀ ਫੋਟੋ ਟਵੀਟ ਹੋਈ ਆ ਉਹਦੇ ਤੇ ਕਾਰਵਾਈ ਕਰਨਗੇ? ਠੀਕ ਹੈ। ਕੀ ਹੁਣ ਪੰਜਾਬ ਦੀ ਪੁਲਿਸ ਕਲਾਕਾਰ ਭਗਵੰਤ ਮਾਨ ਦੇ ਉੱਤੇ ਔਰ ਅਕਾਲੀ ਲੀਡਰ ਵਿਕਰਮ ਮਜੀਠੀਆ ਤੇ ਪਰਚਾ ਦਰਜ ਕਰੂ ਕਿ ਤੁਸੀਂ ਹਥਿਆਰ ਨੂੰ ਪ੍ਰਮੋਟ ਕਰ ਰਹੇ ਹੋ ਭਾਈ ਜੀ? ਸੋ ਜੇ ਉਹ ਜਵਾਕ ਦੀ ਫੋਟੋ ਦੇ ਪਿਓ ਦੇ ਪੋਸਟ ਕਰਨ ਦੇ ਦੋਵਾਂ ਤੇ ਕਾਰਵਾਈ ਹੋ ਸਕਦੀ ਆ, ਫਿਰ ਮਾਨ ਦੀ ਫੋਟੋ ਦੇ ਪੋਸਟ ਕਰਨ ਵਾਲੇ ਮਜੀਠੀਆ ਦੋਵਾਂ ਤੇ ਕਾਰਵਾਈ ਕਰ ਲਓ। ਬਿਲਕੁਲ ਸਹੀ ਹੈ, ਕਰੋ ਨਾ ਪਰਚਾ ਫਿਰ। ਸੋ ਇਸ ਲਈ ਅਨਮੋਲ ਗਗਨ ਮਾਨ ਤੁਹਾਡੀ ਸੱਭਿਆਚਾਰਕ ਮੰਤਰੀ ਆ, ਤੇ ਉਹਦੇ ਪੁਰਾਣੇ ਗੀਤ ਕੱਢ ਲਓ ਫਿਰ, ਜੇ ਪੁਰਾਣੇ ਮਾਮਲੇ ਤੇ ਕਾਰਵਾਈ ਹੋਣੀ ਆ ਜੀ। ਉਹ ਸਾਹਮਣੇ ਪਏ ਨੇ ਕਿ ਉਹ ਕਿਹੋ ਜਿਹਾ ਕੁਛ ਕੀਤਾ। ਸੋ ਪੰਜਾਬ ਦੀ ਕਿੰਨੀ ਕਲਾਕਾਰ ਜਮਾਤ ਹੈ, ਪੰਜਾਬ ਦੇ ਭਗਵੰਤ ਮਾਨ ਤੋਂ ਵੱਧ ਕੌਣ ਜਾਣਦਾ ਹੋਊਗਾ? ਸੋ ਫਿਰ ਜੇ ਏਦਾਂ ਪੁਰਾਣੇ ਮਾਮਲੇ ਕਿਤੇ ਤਾਂ ਨਵੀਂ, ਆਪਾਂ ਪਹਿਲਾਂ ਵੀ ਗੱਲ ਕਰ ਚੁੱਕੇ ਹਾਂ ਕਿ ਇਸ ਦੇ ਲਈ ਤੁਹਾਨੂੰ ਇੱਕ ਸੱਭਿਆਚਾਰਕ ਪਾਲਿਸੀ ਬਣਾਉਣੀ ਦੀ ਲੋੜ ਆ ਜੀ। ਪਰ ਪ੍ਰਵੀਨ ਜੀ ਸਰਕਾਰ ਨੇ ਨਾ ਤਾਂ ਇਹ ਫਰਮਾਨ ਜਿਹੜਾ ਜਾਰੀ ਕੀਤਾ ਕਾਰਵਾਈ ਵਾਲਾ, ਨਾ ਤਾਂ ਉਹਦੇ ਲਈ ਕੈਬਨਿਟ 'ਚ ਕੋਈ ਮਤਾ ਲਿਆਂਦਾ, ਨਾ ਉਹਨੂੰ ਕਿਤੇ ਵਿਧਾਨ ਸਭਾ 'ਚ ਪਾਸ ਕਰਾਇਆ, ਇੱਕ ਚਿੱਠੀ ਦੇਤੀ ਤੇ ਸਰਕਾਰ ਦਾ ਹੁਕਮ ਬਣ ਗਿਆ। ਤੇ ਇੱਥੇ ਤਾਂ ਫੀਤੀਆਂ ਲੱਗੀਆਂ ਨੇ, ਖਾਕੀਆਂ ਦੇ ਸਟਾਰ ਲੱਗੇ ਨੇ, ਅਸੀਂ ਉਹ ਦੌਰ ਦੇਖਿਆ, ਝੂਠੇ ਸੱਚੇ ਮੁਕਾਬਲਿਆਂ ਦੇ ਨਾਂ ਦੇ ਉੱਤੇ ਕੀ ਕੁਝ ਹੋਇਆ। ਸੋ ਪੰਜਾਬ ਨੂੰ ਇਹ ਚਿੱਠੀ ਉਸ ਪਾਸੇ ਨਾ ਧੱਕ ਦੇਵੇ, ਇਹ ਨੀਤੀ ਉਸ ਪਾਸੇ ਨਾ ਧੱਕ ਦੇਵੇ। ਪੰਜਾਬ ਪਹਿਲਾਂ ਹੀ ਬਹੁਤ ਬਰੂਦ ਦੇ ਢੇਰ ਤੇ ਬੈਠਾ, ਜਿਸ ਤਰ੍ਹਾਂ ਪੰਜਾਬ 'ਚ ਚਿੱਟੇ ਦੀ ਆਮਦ ਹੈ, ਜਿਸ ਤਰ੍ਹਾਂ ਗੈਂਗਸਟਰਵਾਦ ਹੈ। ਤੇ ਇਸ ਲਈ ਜਿਸ ਤਰ੍ਹਾਂ ਧਰਮਾਂ ਦਾ ਟਕਰਾਅ ਵਾਲਾ ਮਸਲੇ ਬਣਦੇ ਜਾ ਰਹੇ ਨੇ, ਉਸ ਨੂੰ ਲੈ ਕੇ ਸੁਚੇਤ ਰਹਿਣ ਦੀ ਲੋੜ ਹੈ, ਠਰਮੇ ਨਾਲ ਚੱਲਣ ਦੀ ਲੋੜ ਹੈ, ਨਾ ਕਿ ਪੁਲਿਸ ਨੂੰ ਤਾਕਤ ਦੇਣ ਦੀ ਲੋੜ ਹੈ ਇਸ ਮੌਕੇ। ਇਸ ਲਈ ਪੁਲਿਸ ਸੇਵਾਦਾਰ ਬਣ ਕੇ ਕੰਮ ਕਰੇ, ਪੁਲਿਸ ਜਾਗਰੂਕ ਕਰਨ ਵਾਲੀ ਭੂਮਿਕਾ ਚਾਹਵੇ। ਅੱਜ ਸਿੱਖਿਆ ਦਾ ਦੌਰ ਹੈ, ਟੈਕਨੋਲੋਜੀ ਦਾ ਦੌਰ ਹੈ, ਉਸ ਨਾਤੇ ਸੁਨੇਹੇ ਦਿਓ। ਤੁਸੀਂ ਆਪਣੇ ਗੀਤ ਲਿਆਓ ਨਾ ਚੰਗੇ, ਤੁਸੀਂ ਆਪਣੇ ਸੁਨੇਹੇ ਲਿਆਓ ਨਾ ਚੰਗੇ, ਉਸ ਲੈਵਲ ਦੇ ਸੈਮੀਨਾਰ ਕਰੋ ਨਾ ਕਿ ਹੁਣ ਇਹ ਵੱਡਾ ਸਵਾਲ ਖੜਾ ਹੋ ਗਿਆ ਕਿ ਕੀ ਹੁਣ ਮਾਨ ਤੇ ਮਜੀਠੀਆ ਦਾ ਫਿਰ ਪਰਚਾ ਕਰੋਗੇ? ਫੋਟੋ ਤਾਂ ਉਹਨਾਂ ਦੀ ਵੀ ਸਾਹਮਣੇ ਆ ਗਈ ਤੇ ਫੋਟੋ ਉਹਨਾਂ ਦੀ ਵੀ ਟਵੀਟ ਹੋਈ ਹੈ। ਸੋ ਇਸ ਲਈ ਇਹ ਦੋਹਰੇ ਚਾਲਨ ਚੱਲਣ ਨੂੰ ਲੈ ਕੇ ਰੌਲਾ ਪੈ ਰਿਹਾ ਜੀ। ਆ ਫੋਟੋ ਪਾਉਣ ਵਾਲਾ ਵੀ ਸੋਸ਼ਲ ਮੀਡੀਆ ਤੇ ਹੀ ਹੈ ਤੇ ਫੋਟੋ ਪਾਈ ਜਿਹਨੇ ਉਹ ਵੀ ਸੋਸ਼ਲ ਮੀਡੀਆ ਤੇ, ਦੋਨੇ ਇੱਕ ਮਾਨ ਇੱਕ ਮਜੀਠੀਆ। ਜੇ ਪੈਂਦਾ ਹੌਸਲਾ ਤਾਂ ਕਰ ਲਓ ਭਾਈ ਕਾਰਵਾਈ। ਨਹੀਂ, ਮਜੀਠੀਆ ਨੇ ਮੁੱਦਾ ਵੀ ਮੈਨੂੰ ਲੱਗਦਾ ਇਸ ਲਈ ਚੱਕਿਆ ਪ੍ਰਵੀਨ ਜੀ ਕਿਉਂਕਿ ਉਹ ਬੱਚਾ ਉਹਨਾਂ ਦੇ ਹਲਕੇ ਤੋਂ ਆਉਂਦਾ। ਠੀਕ ਹੈ, ਹਾਂ, ਉਹ ਮਾਮਲਾ ਉਹਨਾਂ ਦੇ ਆਪਣੇ ਹਲਕੇ ਤੋਂ ਆਉਂਦਾ, ਇਸ ਲਈ ਵੀ ਉਹਨਾਂ ਨੇ ਮੈਨੂੰ ਲੱਗਦਾ ਇਸ ਨੂੰ ਬੜੀ ਭਾਲ ਕੀਤੀ। ਹੁਣ ਤੁਸੀਂ ਇਹ ਦੇਖੋ ਕਿ ਕਿੰਨੀ ਮਿਹਨਤ ਕਰਨੀ ਪੈਂਦੀ ਹੈ, ਪੁਰਾਣੀਆਂ ਫੋਟੋਆਂ ਲਵਾਉਣੀਆਂ ਪੈਂਦੀਆਂ, ਬੰਦੇ ਰੱਖਿਆ ਸਾਰਿਆਂ ਨੇ ਇੱਕ ਦੂਜੇ ਦੇ, ਹਨਾ। ਸੋ ਇਸ ਲਈ ਹੁਣ ਤੁਸੀਂ ਉਹ ਰਾਹੁਲ ਗਾਂਧੀ ਦੀ ਰੋਜ਼ ਦੀ ਯਾਤਰਾ ਦੀ ਫੋਟੋ ਰਾਹੁਲ ਗਾਂਧੀ ਵਾਲੇ ਪਾਉਣ ਨਾ ਪਾਉਣ, ਬੀਜੇਪੀ ਰੋਜ਼ ਪਾਉਂਦੀ ਆ ਕਿ ਅੱਜ ਇਹਦਾ ਹੱਥ ਫੜ ਲਿਆ ਜੀ, ਅੱਜ ਇੱਥੇ ਜੀ ਰਾਸ਼ਟਰਗਾਨ ਨੇਪਾਲ ਦਾ ਚਲਾਤਾ ਜੀ, ਅੱਜ ਜੀ ਇੱਥੇ ਨਾਰੇ ਲੱਗੇ ਜੀ ਪਾਕਿਸਤਾਨ ਦੇ, ਅੱਜ ਮੋਦੀ ਦੇ। ਸੋ ਪ੍ਰਚਾਰ ਤਾਂ ਉਹ ਕਰੀ ਜਾਂਦੇ ਨੇ ਉਹਦਾ ਜੀ। ਸੋ ਇਹ ਉਸੇ ਤਰ੍ਹਾਂ ਹੈ ਕਿ ਤੁਸੀਂ ਮਤਲਬ ਕਿ ਟੀਮਾਂ ਰੱਖੀਆਂ ਅੱਜ ਕੱਲ ਪਾਰਟੀਆਂ ਨੇ, ਲੀਡਰਾਂ ਨੇ ਸੋਸ਼ਲ ਮੀਡੀਆ ਦੇ ਉੱਤੇ ਕਿ ਪੁਰਾਣਾ ਰਿਕਾਰਡ ਲੱਭੀ ਜਾਓ ਤੇ ਪ੍ਰਚਾਰ ਕਰਾਈ ਜਾਓ। ਸੋ ਇਸ ਲਈ ਉਹ ਆਪ ਹੀ ਮੁੱਦੇ ਖੜੇ ਕਰ ਲੈਂਦੇ ਨੇ, ਆਪ ਹੀ ਮੁੱਦੇ ਵਧਾ ਲੈਂਦੇ ਨੇ। ਸੋ ਇਸ ਨੂੰ ਸਰਕਾਰ ਵਾਂਗ ਚੱਲੇ, ਵਿਰੋਧੀ ਪਾਰਟੀਆਂ ਵਾਂਗ ਭੂਮਿਕਾ ਨਿਭਾਉਣ, ਨਾ ਕਿ ਹਰ ਗੱਲ ਨੂੰ ਤੂਲ ਦੇਣ। ਹਾਂਜੀ, ਬਿਲਕੁਲ। ਅਗਲੀ ਗੱਲ ਕਰੀਏ ਸ਼ਰਮਾ ਜੀ ਗੈਸਟ ਹਾਊਸਾਂ ਦੀ। ਜਿਹੜੇ ਖੁੱਲਣ ਜਾ ਰਹੇ ਗੈਸਟ ਹਾਊਸ ਹੈ ਜਾਂ ਜਿਨ੍ਹਾਂ ਦੀ ਮੁਰੰਮਤ ਹੋਣੀ ਹੈ ਤੇ ਹੁਣ ਜਿਨ੍ਹਾਂ ਦੇ ਵਿੱਚ ਮੰਤਰੀਆਂ ਨੂੰ ਹਦਾਇਤਾਂ ਕਿ ਭਾਈ ਤੁਸੀਂ ਬੈਠਿਆ ਕਰੋ ਇਹਨਾਂ ਦੇ ਵਿੱਚ, ਟਿਕਿਆ ਕਰੋ, ਇਹਨਾਂ ਦਾ ਵੀ ਹਾਲ ਚਾਲ ਪੁੱਛੋ। ਉਹ ਸਵਾਲ ਖੜਾ ਇਹ ਹੋ ਗਿਆ ਵੀ ਕਿਤੇ ਇਹ ਸਾਰਾ ਕੁਝ ਜਿਹੜਾ ਹੋ ਰਿਹਾ ਕਿਤੇ ਭ੍ਰਿਸ਼ਟਾਚਾਰ ਦਾ ਕੇਂਦਰ ਤਾਂ ਨਹੀਂ ਬਣ ਜਾਊਗਾ? ਪ੍ਰਵੀਨ ਜੀ, ਆਮ ਆਦਮੀ ਪਾਰਟੀ ਦਾ ਇਹ ਨਾਰਾ ਰਿਹਾ ਕਿ ਅਸੀਂ VIP ਕਲਚਰ ਖਤਮ ਕਰਾਂਗੇ।
ਲਾਲ ਬੱਤੀ ਵਾਲੀ ਗੱਡੀਆਂ ਨਹੀਂ ਲਵਾਂਗੇ, ਵੱਡੇ ਘਰ ਨਹੀਂ ਲਵਾਂਗੇ, ਸਰਕਾਰ ਪਿੰਡਾਂ ਤੋਂ ਚੱਲੂਗੀ, ਉਸੇ ਤਰ੍ਹਾਂ ਸੁਧਾਰ ਲਵਾਂਗੇ, ਕੋਈ VIP ਕਲਚਰ ਨਹੀਂ। ਪਰ ਜਦੋਂ ਸਰਕਾਰ ਬਣੀ ਤਾਂ ਗੱਡੀਆਂ ਵੀ ਨਵੀਆਂ, ਕੋਠੀਆਂ 'ਚ ਸਮਾਨ ਵੀ ਨਵਾਂ ਚਾਹੀਦਾ, ਕੋਠੀਆਂ ਵੀ ਬੜੀਆਂ ਚਾਹੀਦੀਆਂ, ਫਲੈਟ ਵੀ ਚਾਹੀਦੇ ਨੇ, ਸਾਰਾ ਅਮਲਾ ਫਾਲਾ ਉਵੇਂ ਹੀ, ਸੁਰੱਖਿਆ ਉਵੇਂ ਹੀ, ਗੱਡੀਆਂ 40 ਹੋ ਗਈਆਂ ਮੁੱਖ ਮੰਤਰੀ ਸਾਹਿਬ ਦੇ ਕਾਫਲੇ 'ਚ 33 ਤੋਂ ਵੱਧ ਕੇ। ਸੋ ਇਸ ਲਈ ਉਹ ਚਰਚਾ ਖੂਬ ਚੱਲੀ ਕਿ ਕੁਛ ਨਹੀਂ ਬਦਲਿਆ। ਫਿਰ ਜਿੱਥੋਂ ਤੱਕ ਸਵਾਲ ਆਇਆ ਹੁਣ ਇਹਨਾਂ ਦਾ, ਇਹ ਬੜਾ ਚੰਗਾ ਸੁਣਨ ਨੂੰ ਲੱਗਿਆ ਕਿ ਲੈ ਵੀ ਹੁਣ ਮਹਿੰਗੇ ਹੋਟਲ ਛੱਡ ਕੇ ਸਰਕਾਰ ਹੁਣ ਸਰਕਾਰੀ ਰੈਸਟ ਹਾਊਸ, ਗੈਸਟ ਹਾਊਸ ਉਹਨਾਂ 'ਚ ਰੁਕਿਆ ਕਰੂਗੀ। ਸੋ ਉਹਦੇ ਨਾਲ ਇੱਕ ਚੰਗਾ ਮਤਲਬ ਕਿ ਸਰਕਾਰ ਨੂੰ ਆਮਦਨ ਦਾ ਵੀ ਰਾਹ ਖੁੱਲਦਾ ਤੇ VIP ਕਲਚਰ ਨੂੰ ਵੀ ਬ੍ਰੇਕ ਲੱਗਦੀ ਹੈ। ਤੁਹਾਡੇ ਧਿਆਨ 'ਚ ਹੋਣਾ ਕਿ ਪਿਛਲੇ ਦਿਨੀ ਮੁੱਖ ਮੰਤਰੀ ਭਗਵੰਤ ਮਾਨ ਵੀ ਪਟਿਆਲੇ ਅਚਾਨਕ ਪਹੁੰਚ ਗਏ ਸੀਗੇ ਨਾ ਸਰਕਟ ਹਾਊਸ 'ਚ। ਤੇ ਜਦੋਂ ਉੱਥੇ ਪਹੁੰਚੇ ਤਾਂ ਉੱਥੇ ਕਹਿੰਦੇ ਚਾਦਰਾਂ ਗੰਦੀਆਂ ਨੇ ਜੀ, ਬੈੱਡ ਗੰਦੇ ਪਏ ਨੇ ਜੀ, ਕਮਰੇ ਗੰਦੇ ਪਏ ਨੇ। ਭਾਈ ਜੇ ਕੋਈ ਆਊ ਜਾਊਗਾ ਤਾਂ ਹੀ ਸਫਾਈ ਹੋਊਗੀ। ਬੰਦ ਘਰਾਂ 'ਚ ਤਾਂ ਬਾਅਦ ਜਾਲੀ ਲੱਗਦੇ ਨੇ ਨਾ ਫਿਰ। ਸੋ ਇਸ ਲਈ ਜਦੋਂ ਆਮਦ ਹੀ ਬੰਦ ਹੋ ਗਈ ਤਦ ਇਹ ਕਰ ਹੁਣ ਮਤਲਬ ਕਿ ਇਹ ਸੁਣਨ ਨੂੰ ਚੰਗਾ ਲੱਗਦਾ, ਪਰ ਡਰ ਇਸ ਲਈ ਲੱਗਦਾ ਪ੍ਰਵੀਨ ਜੀ ਕਿ ਤੁਹਾਡੇ ਧਿਆਨ 'ਚ ਹੋਣਾ 10 ਤਰੀਕ ਨੂੰ, 10 ਮਾਰਚ ਨੂੰ ਨਤੀਜੇ ਆਉਂਦੇ ਨੇ। ਠੀਕ ਹੈ। 16 ਮਾਰਚ ਨੂੰ ਸਰਕਾਰ ਸਹੁੰ ਚੁੱਕਦੀ ਹੈ। ਉਹਦੇ ਵਿਚਾਲੇ 13 ਮਾਰਚ ਨੂੰ ਅੰਮ੍ਰਿਤਸਰ ਦੇ ਵਿੱਚ ਇੱਕ ਰੋਡ ਸ਼ੋਅ ਕੀਤਾ ਜਾਂਦਾ, ਸ਼ਕਤੀ ਪ੍ਰਦਰਸ਼ਨ ਕੀਤਾ ਜਾਂਦਾ, ਜਿੱਤ ਦੀ ਖੁਸ਼ੀ ਮਨਾਈ ਜਾਂਦੀ ਹੈ। ਉਸ ਜਿੱਤ ਦੀ ਖੁਸ਼ੀ ਦੇ ਲਈ ਅੰਮ੍ਰਿਤਸਰ ਦੇ ਨਾਮੀ ਹੋਟਲ ਦੇ ਵਿੱਚ 3-3 ਘੰਟੇ ਲਈ ਕਮਰੇ ਲਏ ਕੇਜਰੀਵਾਲ ਸਾਹਿਬ ਨੇ ਤੇ ਭਗਵੰਤ ਮਾਨ ਸਾਹਿਬ ਨੇ। ਤੇ ਉਹਦਾ ਖਰਚਾ ਕਿੰਨਾ ਆਇਆ? ਇੱਕ ਦਾ 49,000 ਕੁਛ ਰੁਪਈਏ, ਦੂਏ ਦਾ 71,000 ਕੁਛ ਰੁਪਈਏ ਜੀ। ਸੋ 3 ਘੰਟਿਆਂ ਦੇ ਕਮਰੇ ਦਾ। ਸੋ ਇਸ ਲਈ ਇਹ VIP ਕਲਚਰ ਤਾਂ ਆ ਗਿਆ ਬਿਲਕੁਲ। ਹੁਣ ਚਲੋ ਜੇ ਹੁਣ ਇਹ ਸਮਝ ਆਉਂਦੀ ਹੈ ਤਾਂ ਚੰਗਾ ਲੱਗਦਾ। ਹੁਣ ਕਹਿੰਦੇ ਕਿ ਪੰਜਾਬ ਦੇ ਅੰਦਰ ਜਿੰਨੇ ਸਰਕਟ ਹਾਊਸ ਨੇ, ਜਿੰਨੇ ਗੈਸਟ ਹਾਊਸ ਨੇ, ਉਹਨਾਂ ਨੂੰ ਦੁਬਾਰਾ ਇਸ ਪੱਧਰ ਤੇ ਕੀਤਾ ਜਾਊਗਾ ਔਰ ਬਕਾਇਦਾ ਹੁਕਮ ਜਾਰੀ ਹੋ ਗਿਆ ਕਿ ਭਾਈ ਮੰਤਰੀਆਂ ਨੇ ਵੀ ਜੀ, ਵੱਡੇ ਅਧਿਕਾਰੀਆਂ ਨੇ ਵੀ ਇਹਨਾਂ ਸਰਕਟ ਹਾਊਸ, ਗੈਸਟ ਹਾਊਸਾਂ 'ਚ ਰੁਕਣਾ, ਹੁਣ ਹੋਟਲਾਂ 'ਚ ਨਹੀਂ ਰੁਕਣਾ, ਮਹਿੰਗੇ ਕਮਰੇ ਨਹੀਂ ਲੈਣੇ, ਆਪਾਂ ਇੱਥੇ ਰਹਿਣਾ। ਇਹਦੇ ਨਾਲ ਸਰਕਾਰ ਨੂੰ ਆਮਦਨ, ਤੇ ਇਹ ਕਮਰੇ ਹੁਣ ਆਮ ਲੋਕਾਂ ਲਈ ਵੀ ਕਿਰਾਏ ਤੇ ਦੇਣ ਦਾ ਰਾਹ ਖੋਲਿਆ ਜਾਵੇ ਕਿ ਇੱਕ ਕਮਰਾ ਮੁੱਖ ਮੰਤਰੀ ਲਈ, 2 ਕਮਰੇ ਹੋਰ ਲਈ ਰੱਖ ਕੇ ਬਾਕੀ ਕਮਰੇ ਆਮ ਲੋਕਾਂ ਲਈ ਖੋਲ੍ਹਣ, ਤਾਂ ਕਿ ਉਹਦੇ ਨਾਲ ਆਮਦਨ ਸ਼ੁਰੂ ਹੋਵੇ। ਪਰ ਉਹਦੇ ਲਈ ਉਸ ਸਥਿਤੀ ਨੂੰ ਸੁਧਾਰਨਾ ਜ਼ਰੂਰੀ ਹੈ। ਪੰਜਾਬ ਕੋਲ 7 ਸਰਕਟ ਹਾਊਸ ਨੇ, 227 ਗੈਸਟ ਹਾਊਸ ਨੇ ਜੀ, ਤੇ ਇਹ ਕੁੱਲ ਮਿਲਾ ਕੇ ਇਹਨਾਂ ਦੀ ਦੁਬਾਰਾ ਰਿਪੇਅਰ ਹੋਣ ਦੀ ਲੋੜ ਹੈ, ਕਿਉਂਕਿ 20 ਤੋਂ ਵੱਧ ਗੈਸਟ ਹਾਊਸ ਖੰਡਰ ਬਣ ਚੁੱਕੇ ਨੇ ਪ੍ਰਵੀਨ ਜੀ। ਔਰ 14 ਦੇ ਕਰੀਬ ਗੈਸਟ ਹਾਊਸ ਅਜਿਹੇ ਨੇ ਜਿਹੜੇ ਅੱਜ ਤੋਂ 22-23 ਸਾਲ ਪਹਿਲਾਂ ਸਰਕਾਰ ਨੇ ਨਿਲਾਮ ਕਰਤੇ ਸੀ ਜੀ, ਵੇਚ ਦਿੱਤੇ ਸੀ। ਸੋ ਇਸ ਲਈ ਉਹਨਾਂ ਦੀ ਮਤਲਬ ਕਿ ਉਹ ਤਾਂ ਹੁਣ ਹੱਥੋਂ ਵਾਪਸ ਨਹੀਂ ਆਉਣੇ, ਉਹ ਤਾਂ ਗਏ। ਕਿਉਂਕਿ ਜਿਵੇਂ ਤੁਹਾਨੂੰ ਧਿਆਨ ਹੋਣਾ ਗੋਬਿੰਦਗੜ੍ਹ ਦੇ ਵਿੱਚੋਂ ਨਹਿਰ ਦੇ ਵਿੱਚ ਸੀਗਾ ਹੈ ਨਾ, ਉਵੇਂ ਉਹ ਇੰਨੇ ਟੂਰਿਸਟ ਵਾਲੇ ਸੀਗੇ ਕਿ ਉਹਨਾਂ ਨੂੰ ਦੁਬਾਰਾ ਟੂਰਿਜ਼ਮ ਹੱਬ ਨੂੰ ਕਿਵੇਂ, ਹੁਣ ਬੀਬੀ ਅਨਮੋਲ ਗਗਨ ਮਾਨ ਵੀ ਵਿੱਚ ਇਨਵੋਲਵ ਹੋਏ ਨੇ ਕਿ ਹਾਂ ਅਸੀਂ ਵੀ ਇਹਦੇ ਤੇ ਕੰਮ ਕਰਾਂਗੇ। ਸੋ ਇਸ ਮੌਕੇ 7 ਸਰਕਟ ਹਾਊਸ ਹੈ, 227 ਗੈਸਟ ਹਾਊਸ ਨੇ, ਤੇ 24 ਸਾਲ ਪਹਿਲਾਂ 14 ਕ ਨਿਲਾਮ ਕਰਤੇ ਸੀ, ਤੇ ਹਾਈਵੇ ਦੇ ਉੱਤੇ ਅਜੇ ਵੀ 24 ਗੈਸਟ ਹਾਊਸ ਹੈਗੇ ਨੇ। ਇਹਨਾਂ ਕੁੱਲ ਦੇ ਵਿੱਚੋਂ ਹਾਈਵੇ ਨੂੰ ਪੈਂਦੇ ਨੇ ਜਿਹੜੇ, ਉਹ 24 ਦੇ ਕਰੀਬ ਹੈਗੇ ਨੇ, ਤੇ ਬਾਕੀ ਕੁਝ ਲਿੰਕ ਰੋਡ ਦੇ ਉੱਤੇ ਵੀ ਨੇ। ਪਰ ਤੁਹਾਡੇ ਧਿਆਨ 'ਚ ਹੋਣਾ ਕਿ ਚੰਡੀਗੜ੍ਹ ਦੇ ਵਿੱਚ ਇੱਕ ਕਿਸਾਨ ਭਵਨ ਹੈਗਾ, ਬੜਾ ਨਾਮੀ ਆ, ਮਤਲਬ ਕਿਸਾਨ ਭਵਨ ਦਾ ਚੌਂਕ ਵੀ ਨਾਮੀ ਹੈ, ਤੇ ਹਰ ਬੰਦੇ ਨੂੰ, ਪੰਜਾਬ ਵਾਲੇ ਨੂੰ ਪਤਾ ਕਿ ਚੰਡੀਗੜ੍ਹ 'ਚ ਕਿਸਾਨ ਭਵਨ ਹੈ। ਤੇ ਉਹ ਕਿਸਾਨ ਭਵਨ ਦਾ ਮਤਲਬ ਇਹ ਹੈ ਕਿ ਉੱਥੇ ਪੰਜਾਬ ਤੋਂ ਆਮ ਕਿਸਾਨ ਆਵੇ ਤੇ ਭਾਈ ਰਹਿਣ ਲਈ ਉਹਦੇ ਲਈ ਟਿਕਾਣਾ 40 ਰੁਪਏ, 50 ਰੁਪਏ, 100 ਰੁਪਏ ਕਮਰਾ ਜੀ ਜੀ। ਉਹਦੇ ਵਿੱਚ 60% ਤੋਂ ਵੱਧ ਪੁਲਿਸ ਦਾ ਕਬਜ਼ਾ ਸੀ। ਹੁਣ ਪਿਛਲੀ ਸਰਕਾਰ ਨੇ ਚੋਣਾਂ ਤੋਂ ਪਹਿਲਾਂ ਹੀ ਉਹਦਾ ਦੁਬਾਰਾ ਕੰਟਰੈਕਟ ਦਿੱਤਾ ਤੇ ਉਹਦੀ ਰਿਪੇਅਰ ਸ਼ੁਰੂ ਹੋਈ, ਤੇ ਉਹ ਚਲੋ ਖਾਲੀ ਹੋ ਗਿਆ, ਪੁਲਿਸ ਤੋਂ ਖਾਲੀ ਹੋ ਗਿਆ, ਬੜੀ ਰਾਹਤ ਮਿਲੀ ਕਿ ਸ਼ੁਕਰ ਹੈ ਭਾਈ ਪੁਲਿਸ ਆਪਣੇ ਥਾਂ ਤੇ ਜਾਊਗੀ ਤੇ ਇਹ ਲੋਕਾਂ ਲਈ ਖੁੱਲੂਗਾ। ਪਰ ਹੁਣ ਉਹ ਇੰਨਾ VIP ਬਣ ਗਿਆ ਜੀ, ਇੰਨਾ ਲਗਜ਼ਰੀ ਬਣ ਗਿਆ, ਇੰਨਾ ਹਾਈਟੈਕ ਬਣ ਗਿਆ ਕਿ ਉੱਥੇ ਆਮ ਕਿਸਾਨ ਤਾਂ ਰਹਿ ਹੀ ਨਹੀਂ ਸਕਦਾ ਕਿ ਉਹਦੇ ਦਾ ਕੰਟਰੋਲ ਤੋਂ ਬਾਹਰ, ਹੋਟਲ ਜਿੰਨੇ ਕਮਰੇ ਦਾ ਕਿਰਾਇਆ ਹੋ ਗਿਆ ਉਹਨਾਂ ਦਾ ਜੀ। ਅੱਛਾ। ਸੋ ਇਸ ਲਈ ਉਹ ਤਾਂ ਗਿਆ। ਹੁਣ ਪੰਜਾਬ ਦੇ ਵਿੱਚ ਵੀ 25 ਗੈਸਟ ਹਾਊਸ ਬਠਿੰਡੇ ਦੇ ਖੇਤਰ 'ਚ ਅਜਿਹੇ ਨੇ ਜਿਸ 'ਚ ਪੁਲਿਸ ਦਾ ਕਬਜ਼ਾ। ਠੀਕ ਹੈ। ਹੁਣ ਪਹਿਲਾਂ ਤਾਂ ਉਹ ਛਡਾ ਲਓ, ਜੇ ਉਹ ਛਡਾਓਗੇ ਤੇ ਤੁਸੀਂ ਕਹਿੰਦੇ ਹੋ ਅਸੀਂ ਮੁਰੰਮਤ ਕਰਕੇ ਨਵੇਂ ਬਣਾਉਣੇ ਆ। ਹੁਣ ਇੱਕ ਪਾਸੇ ਸੁਨੇਹਾ ਬਹੁਤ ਚੰਗਾ ਲੱਗਦਾ ਹੈ ਪ੍ਰਵੀਨ ਜੀ, ਬਾਦਲਾਂ ਦੀ ਸਰਕਾਰ ਜਦੋਂ 97-98 ਵਾਜਪਾਈ ਵਾਲਾ ਦੌਰ ਸੀ, ਉਸ ਸਮੇਂ ਬਾਦਲਾਂ ਦੀ ਸਰਕਾਰ ਦੇ ਮੰਤਰੀ ਸੰਤਰੀ ਅਸੀਂ ਗੈਸਟ ਹਾਊਸਾਂ 'ਚ ਰੁਕਦੇ ਦੇਖੇ ਨੇ ਜੀ।
ਉੱਥੇ ਪ੍ਰੈਸ ਕਾਨਫਰੰਸਾਂ ਕਰਦੇ, ਉੱਥੇ ਮੀਡੀਆ ਨੂੰ ਮਿਲਦੇ, ਉੱਥੇ ਆਪ ਠਹਿਰਦੇ, ਆਪਣੇ ਵਰਕਰਾਂ ਨੂੰ ਮਿਲਦੇ ਦੇਖੇ। ਉਹ ਤੋਂ ਬਾਅਦ ਵਾਲੇ ਦੌਰ ਦੇ ਵਿੱਚ ਵੀ ਅਸੀਂ ਦੇਖਿਆ ਕਿ ਹਾਂ ਭਾਈ ਉੱਥੇ ਮਤਲਬ ਕਿ ਕੈਪਟਨ ਦਾ ਜਿਹੜਾ ਪਹਿਲਾ ਕਾਰਜਕਾਲ ਸੀ, ਤਦ ਵੀ ਰੈਸਟ ਹਾਊਸ, ਗੈਸਟ ਹਾਊਸ, ਸਰਕਟ ਹਾਊਸ, ਇਹਨਾਂ ਦੇ ਵਿੱਚ ਅਸੀਂ ਦੇਖਿਆ ਕਿ ਆ ਕੇ ਮੰਤਰੀ ਰੁਕਦੇ ਸੀ, ਮੀਟਿੰਗਾਂ ਕਰਦੇ ਸੀ, ਬੈਠਕਾਂ ਕਰਦੇ ਸੀ, ਮੀਡੀਆ ਨੂੰ ਮਿਲਦੇ ਸੀ। ਪਰ ਉਸ ਤੋਂ ਬਾਅਦ ਜਦੋਂ ਬਾਦਲਾਂ ਦੇ 10 ਸਾਲ ਵਾਲਾ ਰਾਜ ਆਇਆ ਤੇ ਆਹ 5 ਸਾਲ ਪਿਛਲੇ ਕੈਪਟਨ ਚੰਨੀ ਵਾਲੇ ਲੰਘੇ, ਇਹਨਾਂ 15 ਸਾਲਾਂ ਦੇ ਵਿੱਚੋਂ ਸਾਰਿਆਂ ਨੇ ਮੂੰਹ ਮੋੜ ਲਿਆ ਤੇ ਉਹਦਾ ਨਤੀਜਾ ਸੀ ਕਿ ਖੰਡਰ ਵੀ ਬਣ ਗਏ, ਇਹ ਖਰਾਬ ਵੀ ਹੋਣ ਲੱਗ ਗਏ, ਇਹਨਾਂ ਦੀ ਸਾਂਭ ਸੰਭਾਲ ਖਤਮ ਹੋ ਗਈ, ਤਾਲੇ ਲੱਗੇ ਰਹਿ ਗਏ ਕਮਰਿਆਂ ਨੂੰ, ਤੇ ਉਹਦਾ ਨਤੀਜਾ ਕਿ ਉਹ ਲੋਕਾਂ ਦੀ ਪਹੁੰਚ ਤੋਂ ਵੀ ਬਾਹਰ ਹੋ ਗਏ, ਸਰਕਾਰ ਦੀ ਪਹੁੰਚ ਤੋਂ ਬਾਹਰ ਹੋ ਗਏ। ਹੁਣ ਉਹਨੂੰ ਦੁਬਾਰਾ ਖੋਲਣਾ, ਕਹਿੰਦੇ ਕਿ ਮਹਿੰਗੇ ਹੋਟਲਾਂ 'ਚ ਨਹੀਂ ਰਹਿਣਾ, ਇਹਦੇ ਨਾਲ VIP ਕਲਚਰ ਖਤਮ ਹੋ ਜਾਊਗਾ ਤੇ ਸਰਕਾਰ ਨੂੰ ਰਾਹਤ ਮਿਲੂਗੀ, ਸਰਕਾਰ ਦੇ ਖਜ਼ਾਨੇ 'ਚ ਪੈਸਾ ਆਊਗਾ। ਪਰ ਜਿਹੜਾ ਦੂਜਾ ਡਰ ਲੱਗਦਾ ਕਿ ਆਹ ਚੰਗੇ ਕੰਮ ਦੇ ਨਾਲ ਨਾਲ ਕਿਤੇ ਇੱਕ ਨਵਾਂ ਘਪਲੇ ਦਾ ਰਾਹ ਤਾਂ ਨਹੀਂ ਖੁੱਲ ਜਾਊਗਾ ਜੀ। ਜਿਹੜਾ ਇਹ ਹੁਕਮ ਜਾਰੀ ਕੀਤਾ ਮਾਨ ਸਾਹਿਬ ਨੇ ਮੰਤਰੀਆਂ ਨੂੰ, ਸੰਤਰੀਆਂ ਨੂੰ, ਅਧਿਕਾਰੀਆਂ ਨੂੰ ਕਿ ਭਾਈ ਰੈਸਟ ਹਾਊਸ, ਗੈਸਟ ਹਾਊਸ, ਸਰਕਟ ਹਾਊਸ 'ਚ ਰੁਕਣਾ ਹੈ, ਨਾਲ ਹੀ ਹਰਪਾਲ ਚੀਮਾ ਜੀ ਨੂੰ ਵੀ ਹੁਕਮ ਜਾਰੀ ਕੀਤਾ। ਹਰਪਾਲ ਚੀਮਾ ਜੀ ਨੂੰ ਕਿਹਾ ਕਿ ਅਗਲੇ ਬਜਟ ਦੇ ਵਿੱਚ ਇਹਨਾਂ ਦੀ ਰਿਪੇਅਰ ਲਈ, ਇਹਨਾਂ ਦੀ ਸਾਂਭ ਸੰਭਾਲ ਲਈ, ਇਹਨਾਂ ਨੂੰ ਦਰੁਸਤ ਕਰਨ ਦੇ ਲਈ ਇੱਕ ਪੈਸੇ ਰੱਖੋ ਜੀ ਰਾਖਵੇਂ। ਜੇ ਮੈਨੂੰ ਪਤਾ ਲੱਗ 50 ਕਰੋੜ ਦੇ ਕਰੀਬ ਬਣਨੀ ਹੈ। ਹੁਣ ਆ 50 ਕਰੋੜ ਕੀ ਠੇਕੇਦਾਰਾਂ ਨੂੰ ਕਮਾਈ ਛਕਾਉਣੀ ਹੈ ਜੀ, ਕਿਹਨੂੰ ਮਲਾਈ ਖਲਾਉਣੀ ਹੈ। ਪਰਸੋਂ ਚੌਥੇ ਇੱਕ ਮਾਮਲਾ ਧਿਆਨ ਚ ਆਇਆ ਕਿ ਬਾਦਲਾਂ ਨੇ ਕੰਡਿਆਲੀ ਤਾਰ ਦੇ ਪਾਰ ਬੀਜ ਫਾਰਮ ਬਣਾਉਣ ਲਈ ਜ਼ਮੀਨ ਲਈ। ਹਾਂਜੀ ਬਿਲਕੁਲ ਹੈ। ਉਹ 700 ਏਕੜ ਜ਼ਮੀਨ ਦਾ ਮਾਮਲਾ ਚੱਲਦਾ ਹੈ, ਜਦੋਂ ਕਿ ਉਹ ਜ਼ਮੀਨ ਹਕੀਕਤ ਚ 1200 ਏਕੜ ਦੇ ਕਰੀਬ ਹੈ। ਤੇ ਜਿਹੜੀ ਜ਼ਮੀਨ ਮਤਲਬ ਕਿ ਉੱਥੇ 40,000 ਨੂੰ ਵੀ ਕੋਈ ਲੈਣ ਨੂੰ ਤਿਆਰ ਸੀ, 30,000 ਨੂੰ ਵੀ ਲੈਣ ਨੂੰ ਤਿਆਰ ਨਹੀਂ ਸੀ, ਉੱਥੇ ਇਹਨਾਂ ਨੇ ਇੰਨੇ ਲੱਖਾਂ ਦੇ ਹਿਸਾਬ ਨਾਲ ਕਿਉਂ ਲਈ? ਕੀ ਉਹਦਾ ਫਾਇਦਾ ਕਿਸਾਨ ਨੂੰ ਹੋਇਆ ਜਾਂ ਕਿਸਾਨਾਂ ਤੋਂ ਪਹਿਲਾਂ ਕੌਡੀਆਂ ਦੇ ਭਾਅ ਲੈ ਕੇ ਕਿਸੇ ਹੋਰ ਨੇ ਲਈ ਸੀ? ਜੀ। ਫਿਰ ਉੱਥੇ 8 ਕਰੋੜ ਦੀ ਮਸ਼ੀਨਰੀ ਸੀ, ਉਹ ਚ ਟਰੈਕਟਰ, 30 ਟਿਊਬਲ ਹੈ ਨਾ, ਫਿਰ ਉੱਥੇ ਜਨਰੇਟਰ, ਉੱਥੇ ਹੋਰ ਸੰਦ ਸਮਾਨ, ਉਹ ਸਾਰਾ 8 ਕਰੋੜ ਦੀ ਮਤਲਬ ਉਹ ਸੀ, ਉਹ ਸਾਰਾ ਮਿੱਟੀ ਹੋਇਆ ਜੀ। ਉੱਥੇ ਖੜਾ ਹੀ ਜੰਗਾਲ ਲੱਗ ਗਿਆ ਕਿ ਤੁਸੀਂ ਜਾ ਹੀ ਨਹੀਂ ਸਕਦੇ, ਰੋਜ਼ ਉੱਥੇ ਰਹਿ ਹੀ ਨਹੀਂ ਸਕਦਾ ਕੋਈ, ਉਹ ਬੀਜ ਫਾਰਮ ਕਿਵੇਂ ਚੱਲੂਗਾ? ਸੋ ਉਸ ਨੂੰ ਲੈ ਕੇ ਲੋਕ ਤਾਂ ਸੋਸ਼ਲ ਮੀਡੀਆ ਸਿੱਧੇ ਹੋ ਗਏ ਕਿ ਬਾਈ ਪਤਾ ਨਹੀਂ ਚਿੱਟੇ ਦੇ ਰਾਹ ਲਈ ਲਿਆ ਹੋਵੇ ਬਾਦਲਾਂ ਨੇ, ਲੋਕ ਤਾਂ ਸੋਸ਼ਲ ਮੀਡੀਆ ਤੇ। ਪਰ ਸਵਾਲ ਮੈਂ ਜਿਹੜੀ ਗੱਲ ਨਾਲ ਗੱਲ ਕਰਨਾ ਚਾਹੁੰਦਾ, ਉਹ ਮੈਂ ਇਹ ਕਰਨਾ ਚਾਹੁੰਦਾ ਕਿ ਉਹ ਪੈਸਾ ਜਿਹੜਾ ਉੱਥੇ ਡੰਪ ਕੀਤਾ ਹੈ ਨਾ, ਕੀ ਉਹ ਘਪਲਾ ਸੀ? ਕਿ ਉਹ ਕਿਸੇ ਨੂੰ ਰਾਹਤ ਦੇਣ ਲਈ ਸੀ? ਉਸੇ ਤਰ੍ਹਾਂ ਹੁਣ ਆ VIP ਕਲਚਰ ਖਤਮ ਕਰਨ ਦੇ ਨਾਂ ਦੇ ਉੱਤੇ ਲੋਕਾਂ ਨੂੰ ਦੇਖਣ ਨੂੰ ਬਹੁਤ ਚੰਗਾ ਸੁਨੇਹਾ ਲੱਗਦਾ, ਪਰ 50 ਕਰੋੜ ਰੁਪਇਆ ਕਿਹੜੇ ਠੇਕੇਦਾਰਾਂ ਨੂੰ ਛਕਾਉਣਾ ਫਿਰ ਜੀ? 50 ਕਰੋੜ ਦੀ ਰਿਪੇਅਰ ਦੇ ਨਾਂ ਤੇ ਕੋਈ ਘਪਲਾ ਤਾਂ ਨਹੀਂ ਨਵਾਂ ਖੜਾ? ਪੰਜਾਬ ਦੇ ਵਿੱਚ ਸਭ ਨੂੰ ਪਤਾ ਕਿ ਪਿੰਡਾਂ 'ਚ ਜਿਹੜੀਆਂ ਟਾਈਲਾਂ ਲੱਗੀਆਂ ਉਹ ਕਿਹਦੀਆਂ ਬਣ ਕੇ ਆਉਂਦੀਆਂ ਸੀ ਤੇ ਉਹਦੀ ਮੋਟਾਈ ਚੌੜਾਈ ਕਿੰਨੀ ਚਾਹੀਦੀ ਸੀ ਤੇ ਨਿਕਲੀ ਕਿੰਨੀ ਆ, ਕਿਹਨੇ ਪੈਸਾ ਖਾਦਾ ਜੀ। ਬਿਲਕੁਲ ਕਿਤੇ ਹੁਣ ਆ ਨਵਾਂ ਫਾਰਮੂਲਾ, ਕਿਉਂਕਿ ਇਹ ਫਾਰਮੂਲੇ ਸਮਝਾਉਂਦਾ ਕੌਣ ਹੈ? ਅਫਸਰਸ਼ਾਹੀ। ਇਹ ਸਕੀਮਾਂ ਦਿੰਦਾ ਕੌਣ ਹੈ? ਅਫਸਰਸ਼ਾਹੀ। ਕੀ ਇਹ ਉਹੀ ਅਫਸਰਸ਼ਾਹੀ ਜਿਹੜੀ ਬਾਦਲਾਂ ਤੇ ਕੈਪਟਨਾਂ ਨੂੰ ਸਕੀਮਾਂ ਦਿੰਦੀ ਸੀ, ਉਸੇ ਨੇ ਮਾਨ ਸਰਕਾਰ ਨੂੰ ਸਕੀਮ ਤਾਂ ਨਹੀਂ ਦੇਤੀ ਕਿ ਏਦਾਂ ਆ ਜਾਊਗਾ ਜੀ ਫੰਡ, ਏਦਾਂ ਆ ਜਾਊਗਾ ਜੀ? ਸੋ ਇਹ ਇੱਕ ਸਵਾਲ ਹੈ, ਜਵਾਬ ਸਰਕਾਰ ਦੇਵੇ। ਸੋ ਇਸ ਲਈ ਇਹ ਵੀ ਇੱਕ ਪਹਿਲੂ ਖੜਾ। ਇੱਕ ਪਾਸੇ ਚੰਗਾ ਲੱਗ ਰਿਹਾ ਕਿ ਕਦਮ VIP ਹੋਟਲਾਂ ਚੋਂ ਨਿਕਲ ਕੇ ਸਰਕਾਰ ਮਤਲਬ ਕਿ ਪੁਰਾਣੇ ਸਰਕਟ ਹਾਊਸ, ਰੈਸਟੋਰੈਂਟਾਂ 'ਚ ਆ ਜਾਊਗੀ। ਹਾਂ ਠੀਕ ਆ, ਉਹਨੂੰ ਰੰਗ ਰੁੰਗ ਤਾਂ ਕਰਾਉਣਾ ਪੈਣਾ ਭਾਈ, ਮਾੜਾ ਮੋਟਾ ਦੇਖ ਰੇਖ ਤਾਂ ਕਰਾਉਣੀ ਪੈਣੀ, ਪਰ ਕੀ ਇਹ ਸੱਚਮੁੱਚ 50 ਕਰੋੜ ਦਾ ਬਜਟ ਹੈਗਾ? 50 ਕਰੋੜ ਦਾ ਕੰਮ ਹੈਗਾ ਜਾਂ ਘੱਟ ਨਾ ਸਰ ਸਕਦਾ ਜਾਣ ਕੇ? ਇਹ ਸਵਾਲ ਖੜਾ ਹੈ ਜੀ ਪ੍ਰਵੀਨ ਜੀ। ਬਿਲਕੁਲ ਸਵਾਲ ਤਾਂ ਖੜਾ ਹੀ ਹੈ। ਬਾਕੀ ਜਿਹੜੀਆਂ ਜਦੋਂ ਸਰਕਾਰ ਦੀਆਂ ਇਹ ਜਿਹੀਆਂ ਪਾਲਿਸੀਆਂ ਹੁੰਦੀਆਂ ਨਾ ਸ਼ਰਮਾ ਜੀ, ਜਿਨ੍ਹਾਂ ਦੇ ਵਿੱਚ ਕਿਤੋਂ ਚੀਜ਼ ਖਰੀਦੀ ਗਈ ਹੈ ਜਾਂ ਵੇਚੀ ਗਈ ਹੈ, ਉਹ ਤਾਂ ਫਿਰ ਘਟਾਲੇ ਦੀ ਭ੍ਰਿਸ਼ਟਾਚਾਰ ਦੀ ਬੋਤ ਤਾਂ ਆਉਣੀ। ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ, ਤੇ ਆਪਾਂ ਗੱਲ ਕਰੀਏ ਉਸ ਮਸਲੇ ਦੀ ਜਿਹੜਾ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਕਾਫੀ ਚਰਚਿਤ ਹੋ ਜਾਣਾ, ਵੈਸੇ ਹੁਣ ਵੀ ਥੋੜਾ ਥੋੜਾ ਹੋਣ ਲੱਗ ਪਿਆ। ਗੱਲ ਕਰੀਏ ਨਵਜੋਤ ਸਿੱਧੂ ਦੀ। ਪਤਾ ਨਹੀਂ ਕਿਉਂ ਮੀਡੀਆ ਦੇ ਵਿੱਚ ਇੱਕ ਹਿੱਸਾ ਕਹਿ ਲਓ ਜਾਂ ਆਜ਼ਾਦ ਪੱਤਰਕਾਰਤਾ ਦਾ ਇੱਕ ਹਿੱਸਾ ਕਹਿ ਲਓ, ਇਹ ਗੱਲ ਫੈਲਾ ਰਿਹਾ ਕਿ ਨਵਜੋਤ ਸਿੰਘ ਸਿੱਧੂ ਬਾਹਰ ਆ ਰਿਹਾ, ਜਦ ਕਿ ਸਿੱਧੂ ਦੀ ਹਜੇ 5 ਤੋਂ 6 ਮਹੀਨਿਆਂ ਦੀ ਸਜ਼ਾ ਪਈ। ਜੇ ਉਹਦੇ ਚੰਗੇ ਚਰਿੱਤਰ ਨੂੰ ਵੀ ਗਿਣੀਏ ਤਾਂ ਵੀ ਉਹਨੂੰ ਮਿਨੀਮਮ ਘੱਟੋ ਘੱਟ 9 ਮਹੀਨਿਆਂ ਦੀ ਸਜ਼ਾ ਕੱਟਣੀ ਪੈਣੀ, ਜੋ ਕਾਨੂੰਨ ਦੇ ਵਿੱਚ ਜੋ ਅਸਲ ਦੇ ਵਿੱਚ ਮੈਂ ਕਹਿ ਲਓ ਮੱਦ ਕਹਿ ਲਓ ਜਾਂ ਵਿਵਸਥਾ ਕਹਿ ਲਓ। ਪਰ ਹੁਣ ਇਹ ਖਬਰਾਂ, ਇਹ ਗੱਲਾਂ, ਇਹ ਕਿਆਸ ਰਾਈਆਂ ਅਟਕਲਾਂ ਕਿੱਥੋਂ ਚੱਲੀਆਂ ਵੀ ਸਿੱਧੂ ਦੀ ਰਿਹਾਈ ਤੇ ਆਮ ਆਦਮੀ ਪਾਰਟੀ ਦੇ ਨਾਲ ਉਹਦੀ ਹੋ ਗਈ ਹੈ ਨੇੜਤਾ, ਤੇ ਇਹਦੀ ਕੀ ਹੈ ਸੱਚਾਈ ਸ਼ਰਮਾ ਜੀ? ਪ੍ਰਵੀਨ ਜੀ, ਸਾਰਾ ਕੁਝ ਅਚਾਨਕ ਇੱਕਦਮ ਚਰਚਾ 'ਚ ਆਇਆ
ਜੀ ਨਵਜੋਤ ਸਿੰਘ ਸਿੱਧੂ ਜਿਹਨੂੰ ਰਾਜਨੀਤਿਕ ਧਿਰਾਂ ਵੀ, ਉਹਦੀ ਆਪਣੀ ਪਾਰਟੀ ਵੀ, ਮੀਡੀਆ ਵੀ, ਸਭ ਲੋਕ ਭੁੱਲੇ ਬੈਠੇ ਸੀ। ਹਾਂਜੀ ਉਹ ਨਵਜੋਤ ਸਿੱਧੂ ਅਚਾਨਕ 2-3 ਚੀਜ਼ਾਂ ਨਾਲ ਚਰਚਾ 'ਚ ਆਇਆ। ਇੱਕ 26 ਜਨਵਰੀ ਨੂੰ ਲੈ ਕੇ, ਇੱਕ ਪ੍ਰਿਯੰਕਾ ਗਾਂਧੀ ਦੀ ਚਿੱਠੀ ਨੂੰ ਲੈ ਕੇ। ਜੀ ਹੁਣ ਇਹ ਖੂਬ ਚਰਚਾ ਹੈ ਕਿ ਪ੍ਰਿਯੰਕਾ ਗਾਂਧੀ ਨੇ ਚਿੱਠੀ ਲਿਖਤੀ ਜੀ ਨਵਜੋਤ ਸਿੱਧੂ ਨੂੰ, ਹਾਂਜੀ ਤੇ ਉਹ 'ਚ ਉਹਨੂੰ ਬੜਾ ਅਹੁਦਾ ਮਿਲ ਸਕਦਾ ਜੀ। ਹੂੰ ਉਹ ਜੀ ਪਰਨੀਤ ਕੌਰ ਦੀ ਥਾਂ ਦੇ ਉੱਤੇ ਪਟਿਆਲੇ ਤੋਂ ਕਾਂਗਰਸੀ ਉਮੀਦਵਾਰ ਬਣ ਸਕਦਾ ਜੀ ਲੋਕ ਸਭਾ ਦਾ, ਉੱਥੋਂ ਚੋਣ ਲੜ ਸਕਦਾ ਜੀ। ਜੀ ਨਾ ਤਾਂ ਪ੍ਰਿਯੰਕਾ ਗਾਂਧੀ ਨੇ ਚਿੱਠੀ ਪਾਈ ਹੈ ਕਿ ਹਾਂ ਕਿ ਭਾਈ ਦੇਖ ਲਓ ਕਿ ਹਾਂ ਆਹ ਚਿੱਠੀ ਆ, ਨਾ ਹੀ ਨਵਜੋਤ ਸਿੱਧੂ ਨੇ ਉਹ ਚਿੱਠੀ ਕੋਈ ਜਾਰੀ ਕੀਤੀ ਆ ਕਿ ਭਾਈ ਆਹ ਮੈਨੂੰ ਚਿੱਠੀ ਲਿਖੀ ਗਈ ਆ। ਸੋ ਇਸ ਲਈ ਇਹ ਤਾਂ ਬਿਲਕੁਲ ਇਹ ਕਿਤੇ ਨਹੀਂ ਗਾ ਕਿ ਹਾਂ ਚਿੱਠੀ ਕਿਹਦੇ ਹੱਥ ਲੱਗੀ ਕਿਨੇ ਨਹੀਂ, ਇਹ ਸਭ ਕਿਆਸ ਰਾਈਆਂ ਲੱਗੀਆਂ। ਇੱਕ ਤਾਂ ਇਹ। ਦੂਸਰਾ ਫਿਰ ਇਹਦੇ ਵਿੱਚ ਪਹਿਲੂ ਜੁੜਿਆ ਆਮ ਆਦਮੀ ਪਾਰਟੀ ਵਾਲਾ। ਉਹ ਕਨੈਕਸ਼ਨ ਕਿੱਥੋਂ ਆਇਆ, ਕਿਹਨੇ ਉਹ ਸ਼ਗੂਫਾ ਛੱਡਿਆ, ਕਿਹਨੇ ਗੱਲ ਤੋਰੀ, ਅਜੇ ਤੱਕ ਕਿਤੇ ਪਾਕ ਸਾਫ਼ ਨਹੀਂ ਹੈ। ਠੀਕ ਹੈ। ਕਹਿੰਦੇ ਜੀ ਕਿ ਇਹ ਬਿਲਕੁਲ ਦਰੁਸਤ ਹੈ ਕਿ ਕਾਨੂੰਨੀ ਤੌਰ ਤੇ ਜੇਕਰ ਦੇਖਿਆ ਜਾਵੇ ਕਿ ਕਿਸੇ ਵਿਅਕਤੀ ਦਾ ਜੇਕਰ ਚਾਲ ਚੱਲਣ ਬਿਲਕੁਲ ਠੀਕ ਰਹਿੰਦਾ ਹੈ, ਅੰਦਰ ਠੀਕ ਰਹਿੰਦਾ, ਤਾਂ ਉਹਨੂੰ ਛੂਟ ਮਿਲ ਸਕਦੀ ਹੁੰਦੀ ਹੈ। ਇਹ ਪੁਲਿਸ ਦੀ ਰਿਪੋਰਟ ਦੇ ਆਧਾਰ ਤੇ ਹੈ। ਪੁਲਿਸ ਉੱਥੇ ਦਾ ਜੇਲ੍ਹ ਪ੍ਰਸ਼ਾਸਨ ਚਾਹੇ, ਜੇਲ੍ਹ ਦੇ DGP ਚਾਹਣ ਤੇ ਉਹਨੂੰ ਛੂਟ ਦੇ ਕੇ ਸਰਕਾਰ ਨੂੰ ਅਪੀਲ ਕਰ ਸਕਦਾ ਕਿ ਹਾਂ ਭਾਈ ਤੁਸੀਂ ਇਸ ਤਰ੍ਹਾਂ ਮਤਲਬ ਕਿ ਤੇ ਕੰਮ ਕਰ ਲਓ। ਸੋ ਉਹਦੇ ਲਈ ਹੁਣ ਇਹਨਾਂ ਦੀ ਸਾਲ ਦੀ ਸਜ਼ਾ, ਤੇ ਸਾਲ ਦੀ ਸਜ਼ਾ ਚੋਂ ਇਹਨਾਂ ਨੂੰ 6 ਮਹੀਨੇ ਦੀ ਸਜ਼ਾ ਪੂਰੀ ਹੋ ਗਈ ਹੈ ਨਵਜੋਤ ਸਿੱਧੂ ਦੀ, ਤੇ 8 ਮਹੀਨੇ ਬਾਅਦ ਇਹਨਾਂ ਦੀ ਰਿਹਾਈ ਕਦੇ ਵੀ ਹੋ ਸਕਦੀ ਹੁੰਦੀ ਹੈ ਫਿਰ ਇਹ ਕਾਨੂੰਨੀ ਤਹਿਤ। ਤੇ ਉਹਦੇ ਤਹਿਤ ਹੁਣ ਕਹਿੰਦੇ ਜੀ 26 ਜਨਵਰੀ ਨੂੰ ਕੈਦੀਆਂ ਨੂੰ ਰਿਹਾ ਕਰਦੇ ਹੁੰਦੇ ਨੇ ਕਿ ਹਾਂ 26 ਜਨਵਰੀ ਦੀ ਖੁਸ਼ੀ 'ਚ ਅਸੀਂ ਕੁਝ ਕੈਦੀ ਛੱਡਦੇ ਹਾਂ, ਕਿ ਉਹਨਾਂ ਦੇ ਵਿੱਚ ਰਹਿਮ ਕਰਕੇ ਮਾਨ ਸਰਕਾਰ ਇਹ ਫੈਸਲਾ ਸੁਣਾ ਸਕਦੀ ਹੈ ਜੀ ਕਿ ਅਸੀਂ ਇਹਨੂੰ ਛੱਡਦੇ ਹਾਂ, ਤੇ ਇਸ ਲਈ ਮਾਨ ਸਰਕਾਰ ਤੋਂ ਖੁਸ਼ ਹੋ ਕੇ ਫਿਰ ਇਹ ਲੋਕ ਸਭਾ ਚੋਣਾਂ ਦੇ ਵਿੱਚ ਉਹਨਾਂ ਦੇ ਨਾਲ ਆ ਸਕਦਾ। ਠੀਕ ਹੈ। ਸੋ ਇਹ ਸਭ ਹਵਾ 'ਚ ਕਿਆਸ ਰਾਈਆਂ, ਇਹ ਸਭ ਹਵਾ 'ਚ ਗੱਲਾਂ ਨੇ। ਰਿਹਾਈ ਹੋਣੀ ਜਾਂ ਨਹੀਂ ਹੋਣੀ ਵੱਖਰਾ ਸਵਾਲ। ਜੇ ਆਏ ਆ ਚਾਲ ਚੱਲਣ ਦਾ ਮੁੱਦਾ, ਤਾਂ ਇਹ ਵੀ ਧਿਆਨ 'ਚ ਰੱਖਣਾ ਚਾਹੀਦਾ ਕਿ ਭਾਈ ਉਹ ਤਾਂ ਬੈਰਕ 'ਚ ਆਪਣੇ ਹੀ ਨਾਲ ਦੇ ਸਾਥੀਆਂ ਨਾਲ ਲੜ ਲਿਆ। ਕੰਟੀਨ ਤੋਂ ਸਮਾਨ ਲੈਣ ਲਈ ਇੱਕ ਕਾਰਡ ਬਣ ਜਾਂਦਾ ਕਿ ਭਾਈ ਇਹ ਫਲਾਣੇ ਕੈਦੀ ਦਾ ਕਾਰਡ ਹੈ, ਉਹਦੇ ਰਾਹੀਂ ਤੁਸੀਂ ਕੰਟੀਨ ਤੋਂ ਮਾਲ ਆਪਣਾ ਜੋ ਵੱਖਰਾ ਖਰੀਦਣਾ ਉਹ ਖਰੀਦ ਲਓ। ਹਾਂਜੀ। ਤੇ ਨਵਜੋਤ ਸਿੱਧੂ ਕਹਿੰਦੇ ਕਿ ਆਪਣਾ ਕਾਰਡ ਆਪਣੇ ਨਾਲ ਦੇ ਸਾਥੀਆਂ ਨੂੰ ਦੇ ਕੇ ਭੇਜ ਦਿੰਦੇ ਕਿ ਯਾਰ ਮੇਰੇ ਲਈ ਆਹ ਫੜ ਲਈ, ਮੇਰੇ ਲਈ ਆਹ ਲਿਆ ਦੀ। ਤੇ ਉਹ ਕਹਿੰਦੇ ਜਦੋਂ ਬਾਅਦ ਚੋਂ ਪਤਾ ਲੱਗਿਆ ਹਿਸਾਬ ਕਿਤਾਬ ਆਇਆ, ਉਹ 'ਚ ਜਿਹੜਾ ਚੀਜ਼ ਨਹੀਂ ਮੰਗਾਈ ਵੀ ਸਿੱਧੂ ਨੇ ਉਹ ਵੀ ਚੜੀ ਵੀ, ਤੇ ਉਹ ਕੈਦੀ ਕਹਿੰਦੇ ਆਪਣੇ ਨਾਂ ਤੇ ਲੈਂਦੇ ਰਹੇ, ਤੇ ਉਹਦੇ ਨਾਂ ਤੇ ਫਿਰ ਕਹਿੰਦੇ ਸਿੱਧੂ ਦੀ ਲੜਾਈ ਵੀ ਹੋਈ ਅੰਦਰ ਉਹਨਾਂ ਨਾਲ, ਕੁੰਡੀ ਲੱਗ ਗਈ ਸਿੱਧੂ ਨੂੰ। ਤੋ ਇਸ ਲਈ ਮਤਲਬ ਫਿਰ ਆ ਵੀ ਮਾਮਲਾ ਚਰਚਾ 'ਚ ਆਊਗਾ, ਫਿਰ ਤਾਂ ਫਿਰ ਕਿਵੇਂ ਰਿਹਾਈ ਸੰਭਵ ਹੈ। ਪਰ ਸਰਕਾਰਾਂ ਚਾਹੁਣ ਤਾਂ ਕੁਝ ਵੀ ਹੋ ਸਕਦਾ, ਪਰ ਅਸਲ ਦੇ ਵਿੱਚ ਜਿਹੜੀ ਪ੍ਰਿਯੰਕਾ ਗਾਂਧੀ ਵਾਲੀ ਚਿੱਠੀ ਆ, ਉਹ ਪ੍ਰਿਯੰਕਾ ਗਾਂਧੀ ਦੀ ਚਿੱਠੀ ਹੈ ਜਾਂ ਨਵਜੋਤ ਸਿੱਧੂ ਦੀ ਚਿੱਠੀ ਦਾ ਜਵਾਬ ਹੈ ਜੀ? ਅੱਛਾ। ਕਿਉਂਕਿ ਨਵਜੋਤ ਸਿੱਧੂ ਵੱਲੋਂ ਦੱਸਿਆ ਜਾ ਰਿਹਾ ਕਿ ਜੇਲ੍ਹ ਦੇ ਅੰਦਰੋਂ ਇੱਕ ਚਿੱਠੀ ਹਾਈ ਕਮਾਂਡ ਨੂੰ ਲਿਖੀ ਗਈ ਹੈ, ਤੇ ਉਹਦੇ ਜਵਾਬ ਵਜੋਂ, ਕਿਉਂਕਿ ਰਾਹੁਲ ਗਾਂਧੀ ਨਾਲ ਕਦੇ ਵੀ ਰਿਸ਼ਤੇ ਨਵਜੋਤ ਸਿੱਧੂ ਦੇ ਉਨੇ ਸੁਖਾਵੇਂ ਨਹੀਂ ਰਹੇ ਜੀ। ਉਹ ਬਾਇਆ ਪ੍ਰਿਯੰਕਾ ਹੀ ਕਾਂਗਰਸ 'ਚ ਗਏ ਸੀ, ਬਾਇਆ ਪ੍ਰਿਯੰਕਾ ਹੀ ਉਹ ਪ੍ਰਧਾਨ ਬਣੇ ਸੀ। ਸੋ ਇਸ ਲਈ ਉਸ ਨਾਤੇ ਕੀ ਉਹ ਚਿੱਠੀ ਪ੍ਰਿਯੰਕਾ ਲਈ ਕੋਈ ਸੁਨੇਹਾ ਭੇਜਿਆ, ਕਿਉਂਕਿ ਅੰਦਰ ਬੈਠ ਕੇ ਉਹਨੂੰ ਸਾਧਨਾ ਕਰਨੀ, ਆਪਣੀ ਸਮੀਖਿਆ ਕਰਨੀ। ਦੱਸਿਆ ਜਾ ਰਿਹਾ ਕਿ 30 ਕਿਲੋ ਦੇ ਕਰੀਬ ਵਜਨ ਘਟਾ ਲਿਆ ਨਵਜੋਤ ਸਿੱਧੂ ਨੇ ਜੇਲ੍ਹ ਦੇ ਅੰਦਰ। ਅੱਛਾ। ਤੇ ਉਹ ਬਹੁਤ ਮਤਲਬ ਕਿ ਪਤਲੇ ਹੋ ਗਏ ਨੇ, ਫਿੱਟ ਹੋ ਗਏ ਨੇ, ਸਿਹਤਯਾਬ ਹੋ ਗਏ ਨੇ, ਤੇ ਇਸ ਲਈ ਉਹ ਅੰਦਰ ਫਿਰ ਜਿਹੜਾ ਯੋਗ ਕਰਦੇ ਨੇ, ਯੋਗਾ ਕਰਦੇ, ਉਹਦੇ ਨਾਲ ਉਹਨੂੰ ਕੁਝ ਕੀ ਉਹ ਰਾਜਨੀਤਿਕ ਲਾਲਸਾਵਾਂ ਤੋਂ ਦੂਰ ਜਾ ਰਹੇ ਨੇ, ਕਿ ਉਹ ਅਹੁਦੇ ਛੱਡ ਰਹੇ ਨੇ, ਜਾਂ ਕੋਈ ਵੱਡੇ ਅਹੁਦੇ ਦੀ ਲਾਲਸਾ ਪਾਲ ਰਹੇ ਨੇ। ਕੀ ਲਿਖਿਆ ਚਿੱਠੀ 'ਚ ਉਹਨੂੰ ਨਵਜੋਤ ਸਿੱਧੂ ਤੇ ਪ੍ਰਿਯੰਕਾ ਹੀ ਜਾਣਦੀ ਨੇ ਜਾਂ ਕਾਂਗਰਸ ਹਾਈ ਕਮਾਂਡ ਜਾਣਦਾ। ਤੇ ਉਸੇ ਤਰ੍ਹਾਂ ਕਹਿੰਦੇ ਉਹ ਚਿੱਠੀ ਦਾ ਜਵਾਬ ਸੀ, ਜਿਹਨੂੰ ਮੀਡੀਆ ਨੇ ਇਹ ਬਣਾਤਾ ਕਿ ਉਹਦੇ ਲਈ ਅਹੁਦਿਆਂ ਦਾ ਦਰਵਾਜ਼ਾ ਖੁੱਲ ਗਿਆ, ਉਹਦੇ ਲਈ ਲੋਕ ਸਭਾ ਦਾ ਰਾਹ ਖੁੱਲ ਗਿਆ, ਉਹਦੇ ਲਈ ਕੋਈ ਦਿੱਲੀ ਜਾਣ ਦਾ ਕੋਈ ਰਸਤਾ ਖੁੱਲ ਗਿਆ। ਤੇ ਇੱਧਰ 26 ਜਨਵਰੀ ਨੂੰ ਕਹਿੰਦੇ ਕਿ ਬੈਰਕ ਦਾ ਗੇਟ ਖੋਲ ਕੇ ਮਾਨ ਤੇ ਕੇਜਰੀਵਾਲ ਨੇ ਉਹਨੂੰ ਨੇੜੇ ਲਿਆਉਣਾ। ਸੋ ਇਹ ਸਭ ਕਿਆਸ ਰਾਈਆਂ ਨੇ। ਸੱਚਾਈ ਉਸੇ ਦਿਨ ਪਤਾ ਲੱਗਣੀ ਹੈ ਜਦੋਂ ਨਵਜੋਤ ਸਿੱਧੂ ਖੁਦ ਆ ਕੇ ਬਾਹਰ ਬੋਲੂਗਾ। ਉਹਦੇ ਰੰਗ ਢੰਗ ਬੋਲ ਚਾਲ ਤੋਂ ਹੀ ਪਤਾ ਲੱਗਣਾ ਕਿ ਉਹਨੇ ਕਿਹੜਾ ਰਾਹ ਫੜਨਾ ਜੀ। ਇੱਕ ਦਰਸ਼ਨ ਬਰਾੜ ਦੇ ਮੁੰਡੇ ਕਮਲਜੀਤ ਬਰਾੜ ਦੀ ਇੰਟਰਵਿਊ ਦੇ ਵਿੱਚ ਵੀ ਸਿੱਧੂ ਸਾਹਿਬ ਵਾਲਾ ਥੋੜਾ ਚੰਕ ਆ ਨਾ, ਉਹਦੇ ਕਰਕੇ ਵੀ ਥੋੜਾ ਜਿਹਾ ਇਹਨਾਂ ਚੀਜ਼ਾਂ ਨੂੰ ਬਲ ਮਿਲ ਗਿਆ ਜੀ। ਜੀ। ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ, ਤੇ ਗੱਲ ਕਰੀਏ ਖਰੀਦ ਏਜੰਸੀਆਂ ਦੀ। ਖਰੀਦ ਏਜੰਸੀਆਂ ਦੀ ਹੜਤਾਲ ਦਾ ਨਤੀਜਾ ਇਹ ਹੈ ਕਿ ਅੱਜ 1 ਲੱਖ ਲੇਬਰ ਜਿਹੜੀ ਆ ਉਹ ਬੇਰੁਜ਼ਗਾਰ, ਅਸਲ ਖਤਮ ਨਹੀਂ ਹੋ ਰਹੀ। ਪ੍ਰਵੀਨ ਜੀ, ਜਦੋਂ
ਸਰਕਾਰ ਨੇ ਜਾਂਚ ਸ਼ੁਰੂ ਕੀਤੀ, ਚਾਹੇ ਉਹ ਢੋਆ ਢਵਾਈ ਵਾਲਾ ਮਾਮਲਾ ਹੋਵੇ, ਚਾਹੇ ਉਹ ਆਪਾਂ ਕਰ ਰਹੇ ਸੀ ਕਿ ਲੱਕੜ ਦੇ ਜਿਹੜੇ ਕਰੇਟ ਖਰੀਦੇ ਜਾਂਦੇ ਨੇ ਥੱਲੇ ਬੋਰੀਆਂ ਰੱਖਣ ਲਈ ਉਹਦਾ ਮਾਮਲਾ ਹੋਵੇ, ਉਹਨਾਂ ਮਾਮਲਿਆਂ ਨੂੰ ਲੈ ਕੇ ਪਨਸਪ, ਵੇਅਰ ਹਾਊਸ, ਮਤਲਬ ਕਿ ਇਹ ਸਾਰੀਆਂ ਮਾਰਕਫੈਡ, ਇਹ ਸਾਰੀਆਂ ਖਰੀਦ ਏਜੰਸੀਆਂ ਜਿਹੜੀਆਂ ਹੈਗੀਆਂ ਨੇ ਉਹ ਮਤਲਬ ਕਿ ਪਨਗ੍ਰੇਨ, ਇਹਨਾਂ ਸਾਰਿਆਂ ਦੇ ਵਿੱਚ ਖਲਬਲੀ ਮਚੀ ਤੇ ਸਾਰੀਆਂ ਉਹਨਾਂ ਦੇ ਮੁਲਾਜ਼ਮ ਇਕੱਠੇ ਹੋ ਗਏ, ਉਹ ਧਿਰਾਂ ਇਕੱਠੀਆਂ ਹੋ ਗਈਆਂ, ਜਿਹਨੂੰ ਲੈ ਕੇ ਸਰਕਾਰ ਕਹਿੰਦੀ ਹੈ ਕਿ ਅਸੀਂ ਮੁਲਾਜ਼ਮਾਂ ਦੀ ਗੱਲ ਤਾਂ ਸੁਣਦੇ ਹਾਂ, ਅਸੀਂ ਮੁਲਾਜ਼ਮਾਂ ਦੇ ਹੱਕਾਂ ਲਈ ਤਾਂ ਬੈਠੇ ਹਾਂ, ਪਰ ਕਿ ਸਾਨੂੰ ਜਾਂਚ ਕਰਨ ਦਾ ਅਧਿਕਾਰ ਹੈ, ਅਸੀਂ ਭ੍ਰਿਸ਼ਟਾਚਾਰ ਨੂੰ ਰੋਕਣ ਲਈ ਜਾਂਚ ਕਰ ਰਹੇ ਹਾਂ, ਉਹਦੇ ਖਿਲਾਫ ਧਰਨਾ ਕਿਉਂ? ਜੀ। ਸੋ ਇੱਕ ਪਾਸੇ ਤਾਂ ਇਹਦੇ ਨਾਲ ਜਿਹੜਾ ਪੰਜਾਬ ਤੋਂ ਅਨਾਜ ਜਾਂਦਾ ਏ ਉਹਦੀ ਢੋਆ ਢਵਾਈ ਤੇ ਅਸਰ ਪੈ ਗਿਆ, ਉਹਦੇ ਉਹ ਰੈਕ ਜਾਣੇ ਬੰਦ ਹੋ ਗਏ, ਉਹ ਰੁਕਿਆ, ਉਹ ਰੈਕ ਦਾ ਨਤੀਜਾ ਇਹ ਹੈ ਕਿ ਲੇਬਰ ਦਾ ਕੰਮ ਬੰਦ ਹੋ ਗਿਆ। ਤੇ ਦੂਏ ਪਾਸੇ ਇਹ ਜਿਹੜੇ ਸ਼ੈਲਰ ਚੱਲਣੇ ਹੁੰਦੇ ਨੇ ਉਹ ਪਹਿਲਾਂ ਹੀ ਅਕਤੂਬਰ ਤੋਂ ਚੱਲਣੇ ਹੁੰਦੇ ਨੇ, ਮਤਲਬ ਉਹ ਨਹੀਂ ਚੱਲ ਸਕੇ, ਆ ਨਵੰਬਰ ਮਹੀਨਾ ਵੀ ਲੰਘ ਚੱਲਿਆ ਤੇ ਹੁਣ ਆਹ ਮਾਮਲਾ ਆ ਗਿਆ ਤੇ ਉਹ ਸ਼ੈਲਰ 4600 ਦੇ ਕਰੀਬ ਚੌਲ ਸ਼ੈਲਰ ਨੇ ਪੰਜਾਬ ਦੇ ਅੰਦਰ, ਲਗਭਗ ਉਹ ਬੰਦ ਪਏ ਨੇ। ਤੇ ਉਹਦਾ ਨਤੀਜਾ ਹੈ ਕਿ 1 ਲੱਖ ਲੇਬਰ ਦੀ ਜਿਹੜੀ ਮੰਡੀਆਂ ਵਾਲੀ ਮਜ਼ਦੂਰੀ ਆ ਉਹ ਵੀ ਅਟਕ ਗਈ ਤੇ ਉਹਨਾਂ ਨੂੰ ਗਾਹਾਂ ਜਿਹੜਾ ਸ਼ੈਲਰਾਂ 'ਚ ਕੰਮ ਮਿਲਣਾ ਹੁੰਦਾ, ਇਹ ਕੰਮ ਮਿਲਣਾ ਹੁੰਦਾ, ਉਹ ਕੰਮ ਵੀ ਰੁਕ ਗਿਆ ਤੇ ਲੇਬਰ ਉਹ ਕਹਿੰਦੇ ਪੰਜਾਬ 'ਚ ਜਾ ਸਕਦੀ ਆ। ਇੱਥੋਂ ਤੱਕ ਕਿ 20% ਕਿਸਾਨਾਂ ਦਾ ਵੀ ਅਦਾਇਗੀ ਅਜੇ ਫਸੀ ਹੋਈ ਆ ਜੀ, ਆੜਤੀਆਂ ਦਾ ਕਮਿਸ਼ਨ ਵੀ ਫਸਿਆ ਹੋਇਆ। ਸੋ ਆੜਤੀਏ ਵੀ, ਲੇਬਰ ਵੀ, ਕਿਸਾਨ ਵੀ, ਮਜ਼ਦੂਰ ਵੀ, ਉਹ ਸਾਰੇ ਇਸ ਹੜਤਾਲ ਤੋਂ ਪਰੇਸ਼ਾਨ ਨੇ, ਸਰਕਾਰ ਨੇ ਤਾਂ ਪਰੇਸ਼ਾਨ ਹੋਣਾ ਹੀ ਹੋਣਾ। ਸੋ ਇਸ ਲਈ ਇਹ ਪਹਿਲੂ ਇਸ ਕਰਕੇ ਵੱਡਾ ਬਣ ਗਿਆ ਕਿ ਇੱਥੋਂ ਸਪਲਾਈ ਸਾਰੀ ਪ੍ਰਭਾਵਿਤ ਆ ਤੇ ਉਹਦਾ ਨਤੀਜਾ ਇਹ ਹੈ ਕਿ ਆਹ ਹੜਤਾਲ ਨੇ ਪੰਜਾਬ ਦੀਆਂ ਸ਼ੈਲਰ ਮਿੱਲਾਂ ਵੀ, ਸਾਰੀਆਂ ਚੌਲ ਮਿੱਲਾਂ ਵੀ ਬੰਦ ਕਰਤੀਆਂ ਤੇ ਆਹ ਰੁਕਣ ਦਾ ਨਤੀਜਾ ਇਹ ਹੈ ਕਿ ਪਰ ਸਰਕਾਰ ਇਸ ਨੂੰ ਹੁਣ ਕੀ ਉਹ ਸਰਕਾਰ ਮਸਲਾ ਹੱਲ ਕਰਨ ਵੱਲ ਵਧੂਗੀ, ਕੀ ਇਹਨੂੰ ਨਿਬੇੜੂਗੀ ਜਾਂ ਭ੍ਰਿਸ਼ਟਾਚਾਰੀਆਂ ਦੇ ਖਿਲਾਫ ਕਾਰਵਾਈ ਨੂੰ ਬ੍ਰੇਕ ਲਾਊਗੀ, ਇਹ ਦੇਖਣ ਵਾਲੀ ਗੱਲ ਹੋਊਗੀ। ਕਿਤੇ ਨਾ ਕਿਤੇ ਪੰਜਾਬ ਦਾ ਸਾਰਾ ਸਿਸਟਮ ਇਹਦੇ ਨਾਲ ਹਿੱਲਿਆ ਖੜਾ ਪ੍ਰਵੀਨ ਜੀ। ਜੀ ਜੀ, ਬਿਲਕੁਲ ਬਿਲਕੁਲ। ਜਦੋਂ ਇਸ ਤਰ੍ਹਾਂ ਕੰਮਕਾਰ ਕਰਨ ਵਾਲੀਆਂ ਏਜੰਸੀਆਂ ਦੀ ਜਦੋਂ ਟੱਸਰ ਹੁੰਦੀ ਹੈ, ਜਦੋਂ ਉਹਨਾਂ ਦੇ ਕੋਈ ਹੜਤਾਲ ਕਰਦੇ ਆ ਤਾਂ ਉਦੋਂ ਸਿਸਟਮ ਦਾ ਹਿੱਲਣਾ ਜ਼ਰੂਰੀ ਹੋ ਜਾਂਦਾ, ਕਿਉਂਕਿ ਸਿਸਟਮ ਚੱਲਦਾ ਹੀ ਇਸ ਤਰ੍ਹਾਂ ਤਾਲਮੇਲ ਨਾਲ, ਤਾਲਮੇਲ ਖਤਮ ਤੇ ਸਿਸਟਮ ਦੀ ਚੈਨ ਸਮਝ ਲਓ ਫਸ ਗਈ ਹੈ। ਜਾਂਦਿਆਂ ਦੇ ਗੱਲ ਕਰੀਏ ਕੇਜਰੀਵਾਲ ਦੀ, ਕੇਜਰੀਵਾਲ ਦੀ ਜਿਹੜੀ ਰਾਜਨੀਤਿਕ ਬਰਾਤ ਹੈ ਗੁਜਰਾਤ ਤੋਂ ਦਿੱਲੀ ਕਿਉਂ ਪਰਤ ਗਈ? ਕਿਤੇ ਮੰਤਰੀ ਨੂੰ ਤਾੜਨ ਤਾਂ ਨਹੀਂ ਗਏ ਵੀ ਭਾਈ ਤੇਰੀਆਂ ਨਿੱਤ ਵੀਡੀਓ ਆ ਰਹੀਆਂ, ਮਾੜਾ ਜਿਹਾ ਟਿਕ ਜਾ 4 ਦਿਨ? ਨਹੀਂ, ਵੀਡੀਓ ਤਾਂ ਪੁਰਾਣੀਆਂ ਨੇ, ਹੁਣ ਟਿਕਣ ਨਾਲ ਕੁਝ ਨਹੀਂ ਹੋਣਾ, ਉਹ ਤਾਂ ਦੇਰ ਹੋ ਗਈ ਜੀ। ਸੋ ਇਸ ਲਈ ਉਹ ਵੀਡੀਓ ਤਾਂ ਮਿਹਰਬਾਨ ਥੀ। ਹਾਂ, ਬਿਲਕੁਲ ਬਿਲਕੁਲ ਜੀ ਹਾਂ ਜੀ। ਸੋ ਦੀਪਕ ਸ਼ਰਮਾ ਜੀ ਆਪਣੇ ਨਾਲ ਜੁੜੇ ਹੋਇਆ, ਉਹਨਾਂ ਦਾ ਜਿਹੜਾ ਇੰਟਰਨੈਟ ਕਨੈਕਸ਼ਨ ਕਰਕੇ। ਜੀ ਜੀ ਸ਼ਰਮਾ ਜੀ। ਹਾਂਜੀ, ਜਿੱਥੋਂ ਤੱਕ ਸਵਾਲ ਹੈ ਗੁਜਰਾਤ ਵਾਲਾ, ਬਿਲਕੁਲ ਜਦੋਂ ਹਿਮਾਚਲ ਦੇ ਵਿੱਚ ਆਮ ਆਦਮੀ ਪਾਰਟੀ ਦਾਖਲ ਹੋਈ ਸੀ ਤਦ ਖੂਬ ਚਰਚਾ ਸੀ ਕਿ ਹਿਮਾਚਲ 'ਚ ਬਹੁਤ ਲਾਹਾ ਮਿਲ ਸਕਦਾ ਕਿ ਭਾਈ ਪੰਜਾਬ ਦੇ ਨੇੜੇ ਲੱਗਦਾ, ਪਰ ਅਚਾਨਕ ਪਤਾ ਲੱਗਾ ਕਿ ਹਿਮਾਚਲ ਤੋਂ ਆਮ ਆਦਮੀ ਪਾਰਟੀ ਨੇ ਬੋਰੀ ਬਿਸਤਰਾ ਬੰਨ ਲਿਆ। ਉਹਨਾਂ ਨੂੰ ਪਤਾ ਲੱਗਿਆ ਕਿ ਇੱਥੇ ਸਾਡਾ ਕੁਝ ਨਹੀਂ ਬਣਨਾ ਜੀ, ਤੇ ਫਿਰ ਪੂਰੇ ਦਮਖਮ ਨਾਲ ਗੁਜਰਾਤ ਗਏ ਤੇ ਗੁਜਰਾਤ ਦੇ ਵਿੱਚ ਗੁਜਰਾਤੀਆਂ ਨੇ ਸਵਾਗਤ ਕੀਤਾ, ਚਾਹੇ ਨਹੀਂ ਕੀਤਾ ਕੇਜਰੀਵਾਲ ਦਾ, ਪਰ ਭਾਜਪਾ ਨੇ ਬਹੁਤ ਸਵਾਗਤ ਕੀਤਾ ਜੀ। ਭਾਜਪਾ ਨੂੰ ਬਹੁਤ ਚੰਗਾ ਲੱਗਿਆ ਕੇਜਰੀਵਾਲ ਦਾ ਆਉਣਾ ਕਿ ਭਾਈ ਸਾਡਾ ਜਿਹੜੇ ਖਿਲਾਫ ਵੋਟ ਆ ਉਹਨੂੰ ਸਾਰੀ ਕਾਂਗਰਸ ਨੂੰ ਨਹੀਂ ਪਊਗੀ, ਉਹ ਕੇਜਰੀਵਾਲ ਨੂੰ ਵੀ ਡਿੱਗੂਗੀ। ਸਾਡੇ ਲਈ ਕੇਜਰੀਵਾਲ ਮਤਲਬ ਕਿ ਸਾਡਾ ਦੂਤ ਬਣ ਕੇ ਆ ਗਿਆ, ਇੱਕ ਤਰ੍ਹਾਂ ਨਾਲ ਸਾਡੇ ਲਈ ਸਹਾਈ ਬਣ ਕੇ ਆ ਗਿਆ, ਅਸੀਂ ਤਰ ਜਾਾਂਗੇ ਹੁਣ। ਸੋ ਬੀਜੇਪੀ ਨੂੰ ਲੱਗਿਆ ਕਿ ਕੇਜਰੀਵਾਲ ਦੇ ਆਉਣ ਨਾਲ ਸਾਡੀ ਸਰਕਾਰ ਬਣਨਾ ਤੈਅ ਹੈ। ਪਰ ਜਦੋਂ ਕੇਜਰੀਵਾਲ ਨੇ ਸ਼ਹਿਰਾਂ ਦੇ ਵਿੱਚ ਮੁਕਾਬਲੇ ਨੂੰ ਤਿਕੋਣਾ ਬਣਾਇਆ, ਜਦੋਂ ਕੇਜਰੀਵਾਲ ਨੇ ਹਿੰਦੂ ਪੱਤਾ ਖੇਡਿਆ ਤੇ ਉਸ ਸਮੇਂ ਭਾਜਪਾ ਨੂੰ ਹੱਥਾਂ ਪੈਰਾਂ ਦੀ ਪੈ ਗਈ। ਤੇ ਜਦੋਂ ਕੇਜਰੀਵਾਲ ਦੀਆਂ ਰੈਲੀਆਂ 'ਚ ਚਰਚਾ ਹੋਣ ਲੱਗੀ, ਜਦੋਂ ਉਹਦੀਆਂ 1000 ਰੁਪਏ ਵਾਲੀ ਮੁਫਤ ਸਕੀਮ ਵਾਲੀ, ਪੈਸੇ ਵਾਲੀ ਗੱਲ, ਮੁਫਤ ਬਿਜਲੀ ਵਾਲੀ ਗੱਲ ਲੋਕਾਂ ਦੇ ਘਰਾਂ ਤੱਕ ਜਾਣ ਲੱਗੀ, ਚਰਚਾ ਜਾਣ ਲੱਗੀ, ਤਦ ਬੀਜੇਪੀ ਨੂੰ ਫਿਕਰ ਪੈ ਗਿਆ ਕਿ ਭਾਈ ਇਸ ਤੋਂ ਦੀ ਕਾਂਗਰਸ ਨੂੰ ਸਾਡਾ ਵੀ ਨੁਕਸਾਨ ਕਰ ਸਕਦਾ। ਔਰ ਕਿਤੇ ਨਾ ਕਿਤੇ ਕੇਜਰੀਵਾਲ ਤੇ ਉਹਨਾਂ ਦੀ ਟੀਮ ਤੇ ਆਮ ਆਦਮੀ ਪਾਰਟੀ ਨੇ ਗੁਜਰਾਤ 'ਚ ਮੁਕਾਬਲੇ ਨੂੰ ਤਿਕੋਣਾ ਬਣਾਤਾ ਸੀ। ਪਰ ਇਸ ਨੂੰ ਸਿਖਰ ਤੇ ਜਾ ਕੇ ਜੇਕਰ ਛੱਡ ਦੋਗੇ ਤਾਂ ਫਿਰ ਕੁਝ ਵੀ ਨਤੀਜੇ ਹੋ ਸਕਦੇ ਨੇ। ਸੋ ਹੁਣ 1 ਤਰੀਕ ਨੂੰ ਪਹਿਲੇ ਪੜਾਅ ਦੀਆਂ ਮਤਲਬ ਵੋਟਾਂ ਨੇ, ਇਹਦਾ ਮਤਲਬ 29 ਤਰੀਕ ਤੱਕ ਦਾ ਚੋਣ ਪ੍ਰਚਾਰ ਹੋਣਾ ਸੀ। 29 ਤਰੀਕ ਸ਼ਾਮ ਨੂੰ 5 ਵਜੇ ਤੱਕ ਚੋਣ ਪ੍ਰਚਾਰ ਹੋਣਾ ਸੀ, ਪਰ ਮੈਨੂੰ ਪਤਾ ਲੱਗ ਰਿਹਾ ਕਿ 27 ਤਰੀਕ ਤੋਂ ਬਾਅਦ ਲਗਭਗ ਬੜੇ ਚਿਹਰੇ, ਬੜੇ ਨਾਮੀ ਧਿਰਾਂ ਵਾਪਸ ਦਿੱਲੀ ਪਰਤ ਆਈਆਂ। ਕੇਜਰੀਵਾਲ, ਰਾਘਵ ਚੱਡਾ, ਭਗਵੰਤ ਮਾਨ, ਇਹਨਾਂ ਨੇ ਹੁਣ ਪੂਰਾ ਜ਼ੋਰ ਦਿੱਲੀ ਲਾਤਾ, ਕਿਉਂਕਿ ਬੀਜੇਪੀ ਨੂੰ ਜਦੋਂ ਖਤਰਾ ਮਹਿਸੂਸ ਹੋਇਆ ਪ੍ਰਵੀਨ ਜੀ, ਤਦ ਬੀਜੇਪੀ ਨੇ ਆਪਣਾ ਰਾਜਨੀਤਿਕ ਦਾਅ ਚੱਲਿਆ
ਤੇ ਆਪਣੇ ਜਿੰਨ ਨੂੰ, ਚੋਣ ਕਮਿਸ਼ਨ ਵਾਲੇ ਜਿੰਨ ਨੂੰ ਬੋਤਲ ਚੋਂ ਬਾਹਰ ਕੱਢਿਆ ਤੇ ਠੀਕ ਦਿੱਲੀ ਹੈ। ਨਗਰ ਨਿਗਮ ਦੀਆਂ ਚੋਣਾਂ ਗੱਬੇ ਲਿਆ ਕੇ ਖੜੀਆਂ ਕਰਤੀਆਂ। ਵਾਹ। ਦਿੱਲੀ ਨਗਰ ਨਿਗਮ ਦੀਆਂ ਚੋਣਾਂ 4 ਤਰੀਕ ਨੂੰ ਨੇ। 1 ਤਰੀਕ ਨੂੰ ਗੁਜਰਾਤ ਦਾ ਪਹਿਲਾ ਪੜਾਅ, 5 ਤਰੀਕ ਨੂੰ ਗੁਜਰਾਤ ਦਾ ਦੂਜਾ ਪੜਾਅ, ਗੱਬੇ 4 ਤਰੀਕ ਨੂੰ ਦਿੱਲੀ ਨਗਰ ਨਿਗਮ। ਤੇ ਦਿੱਲੀ ਨਗਰ ਨਿਗਮ ਨੂੰ ਸਤਿੰਦਰ ਜੈਨ ਦੀਆਂ ਵੀਡੀਓ ਨੇ ਬਹੁਤ ਚਰਚਿਤ ਲਿਆ ਤਾ। ਬਿਲਕੁਲ ਸਹੀ, ਬਿਲਕੁਲ ਜੇਕਰ ਰੂਟੀਨ 'ਚ ਹੋ ਜਾਂਦੀਆਂ ਤਾਂ ਹੋ ਜਾਂਦੀਆਂ। ਹੁਣ ਸਤਿੰਦਰ ਜੈਨ ਦੀ ਵੀਡੀਓ ਨੇ ਬੀਜੇਪੀ ਨੂੰ ਹਵਾ ਦੇ ਦਿੱਤੀ। ਉਹ ਗੁਜਰਾਤ ਤੱਕ ਅਸਰ ਵੀ ਕਰ ਰਹੀਆਂ ਤੇ ਦਿੱਲੀ 'ਚ ਤਾਂ ਕਰੇ ਰਹੀਆਂ। ਬਿਲਕੁਲ। ਤੇ ਦਿੱਲੀ 'ਚ ਇੰਨੀ ਵੀ ਕੋਈ ਬਦਲਾਅ ਦੀ ਲਹਿਰ ਨਹੀਂ ਚੱਲੀ, ਕੁਝ ਨਹੀਂ ਬਦਲਿਆ ਜਿੰਨਾ ਕੇਜਰੀਵਾਲ ਹੋਰੀ ਪੇਸ਼ ਕਰਦੇ ਨੇ। ਸੋ ਦਿੱਲੀ ਦੇ ਲੋਕ ਕਿਤੇ ਤਾਂ ਹੁਣ ਸ਼ੀਲਾ ਦੀਕਸ਼ਤ ਦਾ ਦੌਰ ਵੀ ਯਾਦ ਕਰਨ ਲੱਗੇ। ਤੇ ਦਿੱਲੀ ਦੇ ਲੋਕ ਹੁਣ ਸਤਿੰਦਰ ਜੈਨ ਵਰਗੀਆਂ ਵੀਡੀਓ ਤੋਂ ਵੀ ਮਤਲਬ ਕਿ ਹੱਕੇ ਬੱਕੇ ਨੇ ਤੇ ਉਹ ਤਾਂ ਰੋਜ਼ ਡਿਫਾਈਂਡ ਕਰਦੇ ਨੇ। ਰੋਜ਼ ਮਤਲਬ ਕਿ ਕੇਜਰੀਵਾਲ ਇਸ ਗੱਲ ਤੇ ਨਹੀਂ ਆ ਰਹੇ ਕਿ ਸਤਿੰਦਰ ਜੈਨ ਦੀ ਇਹ ਵੀਡੀਓ ਬਣੀਆਂ ਨੇ ਭਾਈ ਉਹ ਅੰਦਰ ਗਲਤ ਕਰ ਰਿਹਾ, ਉਹਨੂੰ ਅਜਿਹੀਆਂ ਸਹੂਲਤਾਂ ਨਹੀਂ ਮਿਲ। ਕਹਿੰਦੇ ਜੀ ਬੀਜੇਪੀ ਤਾਂ ਬਣੇ ਗਈ ਜੀ ਹੁਣ ਵੀਡੀਓ ਕੰਪਨੀ। ਜੀ ਵਾਹ। ਇਸ ਲਈ ਬੀਜੇਪੀ ਨੇ ਆਪਣਾ ਰਾਜਨੀਤਿਕ ਦਾ ਖੇਡ ਕੇ ਇਹਨਾਂ ਨੂੰ ਦਿੱਲੀ ਪਰਤਣ ਲਈ ਮਜਬੂਰ ਕੀਤਾ। ਰਾਘਵ ਚੱਡਾ ਉੱਥੇ ਸਹਿ ਇੰਚਾਰਜ ਹੈ, ਪਰ ਉਹਨੂੰ ਲੱਗ ਰਿਹਾ ਕਿ ਜੇ ਗੁਜਰਾਤ ਜਿੱਤੀਏ ਚਾਹੇ ਨਾ ਜਿੱਤੀਏ, ਪੰਜਾਬ 'ਚ ਸਰਕਾਰ ਬਣ ਗਈ ਚਾਹੇ ਅਗਲੀ ਵਾਰ ਬਣੇ ਜਾਂ ਨਾ ਬਣੇ, ਹਿਮਾਚਲ 'ਚ ਨਤੀਜੇ ਜੋ ਮਰਜ਼ੀ ਆਉਣ, ਪਰ ਜੇ ਦਿੱਲੀ 'ਚ ਸਾਡੇ ਪੈਰ ਉਖੜ ਗਏ ਤਾਂ ਮੁੜ ਕੇ ਪੈਰ ਨਹੀਂ ਲੱਗਣੇ। ਇਸ ਲਈ ਦਿੱਲੀ ਨਗਰ ਨਿਗਮ ਚੋਣਾਂ ਹੁਣ ਕੇਜਰੀਵਾਲ ਤੇ ਉਹਦੀ ਟੀਮ ਲਈ ਨੱਕ ਦਾ ਸਵਾਲ ਬਣ ਗਿਆ। ਇਸ ਲਈ ਗੁਜਰਾਤ ਤੋਂ ਉਹ ਬਰਾਤ ਪਹਿਲਾਂ ਹੀ ਪਰਤੀ ਆਈ ਜਿਹਨੇ ਅਜੇ 3 ਤਰੀਕ ਤੱਕ ਉੱਥੇ ਰੁਕਣਾ ਸੀਗਾ ਜੇ ਕਹੀਏ, ਕਿਉਂਕਿ 5 ਦਸੰਬਰ ਨੂੰ ਦੂਜੇ ਗੇੜ ਦੀਆਂ ਵੋਟਾਂ ਨੇ, 3 ਤਰੀਕ ਤੱਕ ਪ੍ਰਚਾਰ ਹੋਣਾ ਸੀ। ਪਰ ਉਹਨਾਂ ਨੂੰ ਦਿੱਲੀ ਬਚਾਉਣ ਦੇ ਲਈ ਹੁਣ ਮੈਨੂੰ ਪਤਾ ਲੱਗ ਰਿਹਾ ਕਿ ਕੇਜਰੀਵਾਲ ਵੀ, ਸਿਸੋਦੀਆ ਵੀ, ਰਾਘਵ ਚੱਡਾ ਵੀ, ਇੱਥੋਂ ਤੱਕ ਕਿ ਭਗਵੰਤ ਮਾਨ ਵੀ ਹੁਣ ਦਿੱਲੀ 'ਚ ਰੋਡ ਸ਼ੋਅ ਕੱਢ ਰਹੇ ਨੇ। ਚਲੋ ਇੰਨੇ ਬਹਾਨੇ ਨਾਲ ਇਹਨਾਂ ਨੂੰ ਮੁਫਤ ਦੇ ਬੰਦੇ ਮਿਲੇ ਹੋਏ ਆ। ਪਹਿਲਾਂ ਤਾਂ ਇੱਥੇ ਜਿਨ੍ਹਾਂ ਨੂੰ ਕੈਬਨਿਟ ਮਿਲਣੀ ਸੀ ਉਹਨਾਂ ਨੂੰ ਕਹਿੰਦਾ ਚਲੋ ਗੁਜਰਾਤ, ਚਲੋ ਹਿਮਾਚਲ ਕੈਬਨਿਟ ਫੇਰ ਮਿਲੂਗੀ, ਫਿਰ ਕਹਿੰਦੇ ਗੁਜਰਾਤ ਚਲੋ। ਹੁਣ ਮੈਨੂੰ ਲੱਗਦਾ ਦਿੱਲੀ ਦੀਆਂ ਗਲੀਆਂ ਦੇ ਵਿੱਚ ਵੀ ਘੱਟਾ ਛਾਨਣਾ ਹੀ ਪੈਣਾ ਸ਼ਰਮਾ ਜੀ। ਬਿਲਕੁਲ ਬਿਲਕੁਲ। ਬਹੁਤ ਬਹੁਤ ਧੰਨਵਾਦ ਸ਼ਰਮਾ ਜੀ ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀ। ਜੀ। ਸੋ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਸਮਾਪਤ ਕਰਾਂਗੇ। ਪੰਜਾਬੀ ਰੇਡੀਓ USA ਤੇ ਪ੍ਰੋਗਰਾਮਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਤੁਸੀਂ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਤੇ ਆਖਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਸਭ ਨੂੰ ਪਿਆਰ, ਸਤਿਕਾਰ, ਸਹਿਤ, ਸਤਿ ਸ਼੍ਰੀ ਅਕਾਲ।